ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਨਿੱਕੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਲੈ ਕੇ ਹਾਜ਼ਰ ਹੋ ਚੁੱਕੇ ਹਾਂ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਧੰਨਵਾਦ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ। ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ 1450 AM ਜੁਬਾ ਸਿਟੀ, 96.5 FM ਜੁਬਾ ਸਿਟੀ, 1470 AM ਸੈਕਰਾਮੈਂਟੋ, 1300 AM ਫ੍ਰਿਜ਼ਨੋ ਅਤੇ 1350 AM ਬੇਕਰਸਫੀਲਡ। ਨਾਲ ਦੀ ਨਾਲ ਜਿਹੜੇ ਤੁਸੀਂ ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ ਤੁਸੀਂ ਰੇਡੀਓ ਸੁਣ ਰਹੇ ਹੋ, ਸਾਈਡ ਬੈਂਡ ਵਾਲੇ ਸਾਡੇ ਜਿਹੜੇ ਰੇਡੀਓ ਸਟੇਸ਼ਨਸ ਹੈਗੇ ਆ, ਸੈਨੋਜ਼ੇ, ਵਰਕਲੇ, ਟਰੇਸੀ, ਸਟਾਕਟਨ, ਮੋਡੈਸਟੋ ਅਤੇ ਮਰਸਡ। ਆਈਫੋਨ ਅਤੇ ਐਂਡਰਾਇਡ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ 'ਤੇ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਮਈ ਦੀ 14 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਮੰਗਲਵਾਰ ਆ ਜੀ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰ ਸਹਿਯੋਗੀ ਉਹਨਾਂ ਦਾ ਧੰਨਵਾਦ ਕਰਦੇ ਹਾਂ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਕੋਲ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਆਲਮੋਸਟ ਅਮਰੀਕਾ ਦੇ ਸਾਰੇ ਸੂਬਿਆਂ 'ਚ ਇਹ ਇੰਸ਼ੋਰੈਂਸ ਕਰਦੇ ਨੇ। ਕਮਰਸ਼ੀਅਲ ਇੰਸ਼ੋਰੈਂਸ, ਵਰਕਰ ਕੌਂਪ, ਹੈਲਥ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਹੋਮ ਇੰਸ਼ੋਰੈਂਸ, ਆਟੋ ਇੰਸ਼ੋਰੈਂਸ, ਲਿਕਰ ਸਟੋਰ, ਗੈਸ ਸਟੇਸ਼ਨ ਇੰਸ਼ੋਰੈਂਸ ਦੇ ਲਈ ਅੱਜ ਹੀ ਇਹਨਾਂ ਨੂੰ ਕਾਲ ਕਰੋ 408-272-2500 ਦੇ ਉੱਤੇ। ਇਸ ਦੇ ਨਾਲ ਮਨਜੀਤ ਸਿੰਘ, ਨਰਿੰਦਰ ਕੌਰ, ਕਲਾਰਕ ਲੋਵਿਸ, ਅਮਰਜੀਤ ਸਿੰਘ, ਸਟਾਕਟਨ, ਕਰਨੈਲ ਸਿੰਘ, ਰੰਧਾਵਾ, ਸੈਕਰਾਮੈਂਟੋ, ਸਤਨਾਮ ਸਿੰਘ, ਗੁਰਵਿੰਦਰ ਸਿੰਘ, ਯੂਨੀਵਰਸਿਟੀ, ਬੀਸਲਾ ਪਰਿਵਾਰ, ਫਰੈਜ਼ਨੋ, ਕੋਸਟ ਹੰਡਾਈ ਟ੍ਰੇਲਰ ਡੀਲਰਸ਼ਿਪ ਵਾਲੇ ਜਿਨ੍ਹਾਂ ਨੇ ਆਪਣੀ ਲੋਕੇਸ਼ਨ ਫਰੈਜ਼ਨੋ ਦੇ ਵਿੱਚ ਖੋਲ੍ਹੀ ਹੋਈ ਆ। ਤੁਸੀਂ ਇਹਨਾਂ ਤੋਂ ਹੰਡਾਈ ਅਤੇ ਹੋਰ ਮੇਕ ਮਾਡਲਸ ਦੇ ਜਿਹੜੇ ਡਰਾਈਵ ਐਂਡ ਰੀਫਰ ਟ੍ਰੇਲਰਸ ਜਿਹੜੇ ਉਹ ਖਰੀਦ ਸਕਦੇ ਹੋ। ਇਹ ਫਾਈਨੈਂਸਿੰਗ ਵੀ ਕਰਦੇ ਨੇ। ਕਾਲ ਕਰੋ 909-786-8008 ਅਤੇ ਨਾਲ ਹੀ ਬਿੰਦਰ ਧਾਲੀਵਾਲ ਬੇਕਰਸਫੀਲਡ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ ਜੀ। ਅਤੇ ਅੱਜ ਦੀਆਂ ਖਬਰਾਂ ਵੱਲ ਆਈਏ। ਜਿਹੜੀ ਜਿਸ ਤਰ੍ਹਾਂ ਕੱਲ੍ਹ ਦੱਸਿਆ ਸੀ, US ਅਤੇ ਚਾਈਨਾ ਦਾ ਜਿਹੜਾ ਟੈਰਿਫ ਜੰਗ ਜਿਹੜਾ ਲੱਗਿਆ ਹੋਇਆ ਆਪਸ ਦੇ ਵਿੱਚ, ਅਤੇ ਪਰ ਜਿਹੜੀ ਕੱਲ੍ਹ ਆ ਉਹ 600 ਪੁਆਇੰਟ ਦੇ ਕਰੀਬ ਜਿਹੜੀ ਆ ਮਾਰਕੀਟ ਡਾਊਨ ਚਲੇ ਗਈ ਸੀ। ਅੱਜ ਜਿਹੜੀ ਸਟਾਕ ਮਾਰਕੀਟ ਆ USA ਦੀ ਉਹ ਫਿਰ ਉੱਪਰ ਜਾ ਰਹੀ ਹੈਗੀ ਆ, ਲਗਭਗ 100 ਪੁਆਇੰਟ ਉੱਪਰ ਗਈ ਆ। ਅਤੇ ਕੱਲ੍ਹ ਵਾਲਾ ਦਿਨ ਕਹਿੰਦਾ ਜਨਵਰੀ 3 ਤੋਂ ਬਾਅਦ ਸਭ ਤੋਂ ਜਿਹੜਾ ਵਰਸਟ ਡੇ ਸੀਗਾ। ਸੋ ਇਹਦਾ ਰੀਜ਼ਨ ਇਹ ਆ, ਕਹਿੰਦੇ ਵੀ USA ਦੇ ਵਿੱਚ ਜਿਹੜੀ ਇਕੋਨਮੀ ਆ ਬਹੁਤ ਸਟਰੋਂਗ ਹੈਗੀ ਆ, ਅਤੇ USA ਇੱਕ ਇੱਦਾਂ ਦਾ ਮੁਲਕ ਆ ਜਿੱਥੇ ਤੁਸੀਂ ਆਪਣਾ ਪੈਸਾ ਸਟਾਕ ਮਾਰਕੀਟ 'ਚ ਪੁੱਟ ਕਰ ਸਕਦੇ ਹੋ। ਸਟਿਲ ਹਜੇ ਕੋਈ ਇੱਦਾਂ ਦਾ ਜਿਹੜਾ ਖਤਰਾ ਨਹੀਂ, ਕਿਉਂਕਿ ਓਵਰਆਲ ਜੇ ਦੇਖਿਆ ਜਾਵੇ ਇਕੋਨਮੀ ਬਹੁਤ ਗੁੱਡ ਆ, ਅਤੇ ਜਿਹੜੀਆਂ ਕਾਰਪੋਰੇਟ ਅਰਨਿੰਗਸ ਹੈਗੀਆਂ, ਜਿਹੜੀਆਂ ਕੰਪਨੀਆਂ ਦੀਆਂ ਜਿਹੜੇ ਮੁਨਾਫੇ ਆ ਉਹ ਬਹੁਤ ਸਟਰੋਂਗ ਹੈਗੇ ਆ। ਜੀ ਬਿਲਕੁਲ। ਉੱਦਾਂ ਡਾਓ ਜੋਨਸ ਜਿੱਦਾਂ ਤੁਸੀਂ ਦੱਸ ਰਹੇ ਹੋ ਵੀ ਅੱਜ ਥੋੜ੍ਹਾ ਜਿਹਾ ਉੱਤੇ ਨੂੰ ਜਿਹੜਾ ਗਿਆ ਆ। ਕੱਲ੍ਹ 600 ਪੁਆਇੰਟ ਥੱਲੇ ਸੀ, ਅੱਜ 300 ਪੁਆਇੰਟ ਜਿਹੜਾ ਉੱਤੇ ਆ। ਸੋ ਬਾਕੀ ਜਿਹੜੇ ਸਟਾਕਸ ਆ ਉਹ ਵੀ ਹੌਲੀ ਹੌਲੀ ਜਿਹੜੇ ਉੱਤੇ ਨੂੰ ਵੱਧ ਰਹੇ ਆ, ਜਿਹੜੀ ਕਿ ਇੱਕ ਚੰਗੀ ਸੰਭਾਵਨਾ ਨਜ਼ਰ ਆ ਰਹੀ ਆ। ਅਦਰਵਾਈਜ਼ ਜੇ ਲਗਾਤਾਰ 2-4 ਦਿਨ ਇੱਦਾਂ ਰਹਿੰਦਾ ਹੈ, ਡਾਊਨਵਰਡ ਟਰੈਂਡ ਰਹਿੰਦਾ, ਤਾਂ ਉਹਦੇ ਕਰਕੇ ਲੋਕਾਂ ਦਾ ਭਰੋਸਾ ਮਾਰਕੀਟ ਤੋਂ ਉੱਠਦਾ ਹੈ ਅਤੇ ਲੋਕ ਵੇਚਦੇ ਜ਼ਿਆਦਾ ਨੇ, ਖਰੀਦਦੇ ਘੱਟ ਨੇ ਇਹਨਾਂ ਮਸਲੇ ਦੇ ਵਿੱਚ। ਅਤੇ ਇਸੀ ਦੀ ਜੇ ਆਪਾਂ ਗੱਲ ਕਰਦੇ ਜਾਈਏ ਟਰੇਡ ਵਾਰ ਨੂੰ ਲੈ ਕੇ ਹੀ, ਤਾਂ ਹਰਜੋਤ ਸਿੰਘ ਜੀ ਵੀ ਫਾਰਮਰਸ ਕਹਿੰਦੇ ਆ ਬਹੁਤ ਜ਼ਿਆਦਾ ਇੰਪੇਸ਼ੈਂਟ ਹੋ ਰਹੇ ਆ, ਉਤਾਵਲੇ ਜਿਹੜੇ ਆ ਹੁਣ ਹੋ ਰਹੇ ਨੇ। ਜਿਹੜੇ ਰਾਸ਼ਟਰਪਤੀ ਟਰੰਪ ਦੀ ਟਰੇਡ ਵਾਰ ਆ ਉਸ ਨੂੰ ਲੈ ਕੇ ਕਹਿੰਦੇ ਵੀ ਇਹ ਲਗਾਤਾਰ ਨਹੀਂ ਚੱਲਦੀ ਰਹਿ ਸਕਦੀ। ਜਿੱਦਾਂ ਆਪਾਂ ਦੱਸ ਰਹੇ ਵੀ ਜਿੱਦਾਂ ਸੋਇਆਬੀਨ ਦਾ ਕਿਸਾਨ ਸੀਗਾ ਪਹਿਲਾਂ, ਉਹ ਬਹੁਤ ਜ਼ਿਆਦਾ ਪੀੜਤ ਰਿਹਾ। ਜਿਹੜੀ ਕੁਛ ਮਹੀਨੇ ਪਹਿਲਾਂ ਜਿਹੜੀ ਟਰੇਡ ਵਾਰ ਪਿਛਲੇ ਸਾਲ ਦੇ ਵਿੱਚ ਚੱਲ ਰਹੀ ਸੀ, ਉਸ ਦੇ ਕਰਕੇ ਵੀ ਉਹਨਾਂ ਦਾ ਜਿਹੜਾ ਉੱਧਰ ਖਪਤਕਾਰ ਜਿਹੜਾ ਉਹ ਘਟਿਆ। ਇੱਧਰ ਬਹੁਤ ਸਾਰਿਆਂ ਦਾ ਜਿਹੜਾ ਆ ਉਹ ਸੋਇਆਬੀਨ ਵਿਕਿਆ ਨਹੀਂ, ਅਤੇ ਫਿਰ ਉਹਨਾਂ ਨੂੰ ਵੈਲਫੇਅਰ ਜਿਹੜੀ ਆ ਉਹ ਦਿੱਤੀ ਗਈ ਰਾਸ਼ਟਰਪਤੀ ਟਰੰਪ ਪ੍ਰਸ਼ਾਸਨ ਦੇ ਦੁਆਰਾ। ਅਤੇ ਹੁਣ ਇਹਦੇ ਕਰਕੇ ਹਰਜੋਤ ਸਿੰਘ ਜੀ ਹੋਰ ਵੀ ਬਹੁਤ ਸਾਰੇ ਜਿਹੜੇ ਉਤਪਾਦ ਆ ਉਹਨਾਂ ਉੱਤੇ ਜਿਹੜਾ ਇਸ ਦਾ ਭੈੜਾ ਅਸਰ ਪੈ ਸਕਦਾ ਹੈਗਾ ਆ। ਜੀ ਬਿਲਕੁਲ। ਅਤੇ ਜਿਸ ਤਰ੍ਹਾਂ ਮੈਂ ਦੱਸ ਰਿਹਾ ਸੀ ਵੀ ਸਟਾਕ ਮਾਰਕੀਟ ਵਾਲੀ ਗੱਲ ਹੈਗੀ ਆ, ਅਤੇ ਪਲੱਸ ਜਿਸ ਤਰ੍ਹਾਂ ਤੁਸੀਂ ਫਾਰਮਰਸ ਦਾ ਦੱਸਿਆ, ਖਾਸ ਕਰਕੇ ਸੋਇਆਬੀਨ ਵਾਲੇ ਜਿਹੜੇ ਉਹ ਕਾਫੀ ਘਬਰਾਏ ਹੋਏ ਆ ਵੀ ਜੇ ਚਾਈਨਾ ਦੇ ਇੰਨਾ ਟੈਰਿਫ ਲਾਇਆ ਅਤੇ ਸਾਡਾ ਕੀ ਬਣੂਗਾ। ਅਤੇ ਇਹਦੇ ਸੰਬੰਧ ਦੇ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਜਿਹੜੇ ਆ ਉਹਨਾਂ ਨੇ ਇਹ ਕਿਹਾ ਆ ਵੀ ਮੈਂ ਜਿਹੜਾ ਚਾਈਨਾ ਦਾ ਪ੍ਰੀਮੀਅਰ ਹੈਗਾ ਆ ਜੀ ਜਿਨਪਿੰਗ, ਉਹਦੇ ਨਾਲ ਅਗਲੇ ਮਹੀਨੇ ਜਿਹੜਾ ਜਾਪਾਨ ਦੇ ਵਿੱਚ ਜਦੋਂ G20 ਸਮਿਟ ਹੋਣੀ ਆ ਉਹਦਾ ਮਿਲਣ ਜਾ ਰਿਹਾ ਆ। ਅਤੇ ਕਹਿੰਦੇ ਵੀ ਮੈਨੂੰ ਆਸ ਆ ਜ਼ਰੂਰ ਜਿਹੜੀ ਆ ਟੈਰਿਫ ਦੇ ਬਾਰੇ ਜਿਹੜੀ ਆ ਗੱਲਬਾਤ ਕਿਤੇ ਨਾ ਕਿਤੇ ਜਿਹੜੀ ਇਹ ਸਿਰੇ ਚੜ੍ਹੇਗੀ।
ਪਰ ਓਵਰਆਲ ਦੇਖਿਆ ਜਾਵੇ ਤਾਂ ਬਹੁਤ ਸਾਰੇ ਜਿਹੜੇ ਲੋਕ ਆ, ਖਾਸ ਕਰਕੇ ਜਿਨ੍ਹਾਂ ਦੀ ਮੈਨੂਫੈਕਚਰਿੰਗ ਉੱਧਰ ਹੁੰਦੀ ਆ, ਤੇ ਇੱਧਰ ਜਿਹੜੇ ਫਾਰਮਰਸ ਹੈਗੇ ਆ ਜਿਨ੍ਹਾਂ ਦਾ ਸਮਾਨ ਚਾਈਨਾ 'ਚ ਜਾਂਦਾ ਹੈਗਾ ਆ, ਉਹ ਕਾਫੀ ਘਬਰਾਏ ਹੋਏ ਹੈਗੇ ਆ। ਬਿਲਕੁਲ, ਕਹਿੰਦੇ ਸੋਇਆਬੀਨ ਦੇ ਨਾਲ ਨਾਲ ਕਾਰਨ, ਮੱਕੀ ਵਾਲੇ ਤੇ ਜਿਹੜੇ ਕਣਕ ਵਾਲੇ ਵੀਟ ਗਰੋਵਰਸ ਆ, ਉਹ ਇਹਨਾਂ ਟੈਰਿਫ ਦੇ ਕਰਕੇ ਬਹੁਤ ਜ਼ਿਆਦਾ ਕਹਿ ਲਓ ਵੀ ਲਤਾੜੇ ਜਾ ਰਹੇ ਆ। ਤੇ ਕਹਿੰਦੇ ਆਲਰੇਡੀ ਚਾਈਨਾ ਦੇ ਜਿਹੜੇ ਇੰਪੋਰਟਰਸ ਹੈਗੇ, ਉਹ ਕਹਿੰਦੇ ਵੀ ਅਸੀਂ ਮਹਿੰਗੀ ਕਣਕ ਤੇ ਮਹਿੰਗੇ ਆ ਸੋਇਆਬੀਨ ਉਹ ਕਾਹਦੇ ਵਾਸਤੇ ਖਰੀਦੀ ਅਮਰੀਕਾ ਤੋਂ, ਜਿਹਦੇ ਉੱਤੇ ਇੰਨਾ ਟੈਰਿਫ ਲੱਗਦਾ ਆ, ਤੇ ਉਹਦੇ ਕਰਕੇ ਇਹਨਾਂ ਨੂੰ ਕਾਫੀ ਜ਼ਿਆਦਾ ਨੁਕਸਾਨ ਜਿਹੜਾ ਆ ਉਹ ਝੱਲਣਾ ਪੈ ਰਿਹਾ ਆ। ਦੇਖੋ, ਜਿਹੜੀ ਉਦੋਂ ਮਲਟੀ ਬਿਲੀਅਨ ਡਾਲਰ ਦੀ ਫਾਰਮਰਸ ਦੇ ਲਈ ਵਿਸ਼ੇਸ਼ ਵੈਲਫੇਅਰ ਦਿੱਤੀ ਗਈ ਸੀ, ਉਹ ਕਿੰਨਾ ਕੁ ਚਿਰ ਤੁਸੀਂ ਚਲਾ ਲੂੰਗੇ? ਉਹ ਇੱਕ ਫਸਲ ਦੇ ਉੱਤੇ, 2 ਫਸਲਾਂ ਦੇ ਉੱਤੇ। ਪਰ ਜੇ ਹਰ ਵਾਰੀ ਇੱਦਾਂ ਹੀ ਚੱਲਦਾ ਰਿਹਾ, ਅਕਸਰ ਤਾਂ ਕਿਸਾਨ ਨੂੰ ਮੰਡੀ ਦੀ ਜ਼ਰੂਰਤ ਆ, ਵੀ ਮੰਡੀ ਜਿਹੜੀ ਉਹਨਾਂ ਦਾ ਸਮਾਨ ਆ ਉਹ ਉੱਥੇ ਵਿਕੇ, ਤੇ ਜਿਹੜਾ ਸਭ ਤੋਂ ਜ਼ਿਆਦਾ ਖਰੀਦਣ ਵਾਲਾ ਉਹਨਾਂ ਦਾ ਜਿਹੜਾ ਖਪਤਕਾਰ ਹੈਗਾ ਆ ਚਾਈਨਾ, ਜੇ ਉਹਨਾਂ ਦੇ ਨਾਲ ਇਸ ਤਰੀਕੇ ਦੇ ਨਾਲ ਸਿੱਧੀ ਜੰਗ ਹੋਊਗੀ ਤਾਂ ਹਰਟ ਹੋਣਗੇ ਕਿਸਾਨਾਂ ਨੂੰ ਨੁਕਸਾਨ ਹੋਵੇਗਾ, ਤੇ ਇਨ ਦੀ ਐਂਡ ਜਿਹੜਾ ਉਸਨਾਂ ਦਾ ਅਸਰ ਵੋਟਾਂ ਉੱਤੇ ਵੀ ਜਿਹੜਾ ਹੈ ਹਰਜੋਤ ਸਿੰਘ ਜੀ ਪੈ ਸਕਦਾ ਆ, ਕਿਉਂਕਿ ਖੇਡ ਤਾਂ ਫਿਰ ਰਾਜਨੀਤਿਕ ਹੀ ਜਿਹੜੀ ਅਖੀਰ ਦੇ ਵਿੱਚ ਬਣ ਜਾਂਦੀ ਹੈ। ਰਾਸ਼ਟਰਪਤੀ ਟਰੰਪ ਚਾਹੇ ਜਿਹੜੀ ਮਰਜ਼ੀ ਭਾਵਨਾ ਦੇ ਨਾਲ ਲੱਗੇ ਹੋਣ, ਵੀ ਆਲਰੇਡੀ ਚਾਈਨਾ ਨੇ ਬਹੁਤ ਜ਼ਿਆਦਾ ਸਾਡਾ ਨੁਕਸਾਨ ਕੀਤਾ ਆ, ਡੈਫਿਸਿਟ ਬਹੁਤ ਜ਼ਿਆਦਾ ਆ, ਵੀ ਇਹ ਕੁਛ ਹੋ ਰਿਹਾ ਆ, ਪਰ ਉਸ ਦੇ ਬਾਵਜੂਦ ਟੈਂਪਰੇਰੀ ਰਿਲੀਫ ਵੀ ਜਿਹੜਾ ਨਾਲ ਦੇ ਨਾਲ ਕਿਸਾਨਾਂ ਨੂੰ ਵੀ ਚਾਹੀਦਾ ਆ, ਨਹੀਂ ਤਾਂ ਕਾਫੀ ਜ਼ਿਆਦਾ ਹਤਾਸ਼ ਨਿਰਾਸ਼ ਜਿਹੜੇ ਉਹ ਹੋ ਰਹੇ ਨੇ ਜੀ। ਤੇ ਬਿਲਕੁਲ, ਜੇ ਹੁਣ ਅਗਲੀ ਖਬਰ ਵੱਲ ਚੱਲੀਏ, ਜਿਹੜੀ US ਤੇ ਈਰਾਨ ਦਾ ਜਿਹੜਾ ਆ, ਉਹ ਵੀ ਜਿਹੜਾ ਮਸਲਾ ਕਾਫੀ ਗਰਮਾਇਆ ਹੋਇਆ ਹੈਗਾ ਆ। ਜਿਹੜਾ ਈਰਾਨ ਆ, ਉੱਥੇ ਦੇ ਜਿਹੜੇ ਲੀਡਰਸ ਹੈਗੇ ਆ, ਉਹਨਾਂ ਨੇ ਇਹ ਕਿਹਾ ਆ ਵੀ ਜਿਹੜਾ US ਆ, ਤੇ ਖਾਸ ਕਰਕੇ ਜਿਹੜਾ ਪ੍ਰੈਜ਼ੀਡੈਂਟ ਟਰੰਪ ਹੈਗੇ ਆ, ਉਹ ਬੜੀ ਖਤਰਨਾਕ ਗੇਮ ਜਿਹੜੀ ਖੇਲ ਰਹੇ ਹੈਗੇ ਆ। ਹਮੀਦ ਵਾਇਦੀਨਜਦ ਜਿਹੜਾ ਈਰਾਨ ਦਾ ਐਂਬੈਸਡਰ ਹੈਗਾ UK ਨੂੰ, ਉਸ ਨੇ ਜਿਹੜੇ ਰਿਪੋਰਟਰਸ ਆ ਉਹਨਾਂ ਨੂੰ ਦੱਸਿਆ ਵੀ ਜਿਹੜੇ ਪ੍ਰੈਜ਼ੀਡੈਂਟ ਟਰੰਪ ਤੇ ਟਰੰਪ ਐਡਮਿਨਿਸਟ੍ਰੇਸ਼ਨ ਨੇ ਜਿਹੜੇ 에ਅਰਕ੍ਰਾਫਟ ਕੈਰੀਅਰਸ ਤੇ B-52 ਬੰਬਰਸ ਜਿਹੜੇ ਡਿਪਲੋਏ ਕੀਤੇ ਹੈਗੇ ਆ, ਤੇ ਉਹ ਜਿਹੜੇ ਆ ਇੱਕ ਤਰ੍ਹਾਂ ਨਾਲ ਅਨਰੈਸਟ ਉਸ ਏਰੀਏ 'ਚ ਪੈਦਾ ਕਰ ਸਕਦੇ ਆ, ਤੇ ਇਹਦੇ ਨਾਲ ਸੀਰੀਅਸ ਮਿਸਕੈਲਕੂਲੇਸ਼ਨ ਦਾ ਜਿਹੜਾ ਖਤਰਾ ਹੈਗਾ ਆ। ਇੱਕ ਪਾਸੇ ਇਹ ਵੀ ਗੱਲ ਚੱਲ ਰਹੀ ਆ ਵੀ US ਜਿਹੜਾ ਆ ਉਹ 1,20,000 ਫੌਜੀ ਭੇਜਣ ਦੀ ਤਿਆਰੀ ਕਰ ਰਿਹਾ ਇਰਾਕ ਦੇ ਵਿੱਚ। ਸੋ ਕਾਫੀ ਜਿਹੜਾ ਮਾਹੌਲ ਆ ਉੱਥੇ ਗਰਮਾਇਆ ਹੋਇਆ। ਦੂਸਰੇ ਪਾਸੇ ਸਾਊਦੀ ਅਰੇਬੀਆ ਵਾਲੇ ਕਹਿੰਦੇ ਆ ਵੀ ਸਾਡੀਆਂ ਜਿਹੜੀਆਂ ਪਾਈਪਲਾਈਨ ਜਾਂਦੀਆਂ ਆਇਲ ਦੀਆਂ, ਉੱਥੇ ਜਿਹੜਾ ਈਰਾਨ ਵੱਲੋਂ ਡਰੋਨ ਦੇ ਨਾਲ ਜਿੱਥਾ ਅਟੈਕ ਕੀਤਾ ਗਿਆ ਤੇ ਉਹਨੂੰ ਡੈਮੇਜ ਕੀਤਾ ਗਿਆ ਹੈਗਾ। ਜੀ ਬਿਲਕੁਲ, ਸੋ ਉੱਥੇ ਸਥਿਤੀ ਕਾਫੀ ਜ਼ਿਆਦਾ ਗੰਭੀਰ ਬਣੀ ਪਈ ਆ, ਤੇ ਜਿੱਦਾਂ ਤੁਸੀਂ ਦੱਸਿਆ ਵੀ ਈਰਾਨ ਵਾਲੇ ਕਹਿ ਰਹੇ ਆ ਵੀ ਜੇ ਤੁਸੀਂ ਇੱਦਾਂ ਕੀਤਾ ਤਾਂ ਇਹ ਜਿਹੜੀ ਵਾਰ ਆ, ਇਸ ਦੇ ਵਿੱਚ ਤੁਹਾਨੂੰ ਬਹੁਤ ਜ਼ਿਆਦਾ ਨੁਕਸਾਨ ਆ ਉਹ ਹੋ ਸਕਦਾ ਆ। ਕੱਲ੍ਹ ਜਿਹੜਾ ਸਾਊਦੀ ਅਰੇਬੀਆ ਦੇ ਕੁਛ ਆਇਲ ਟੈਂਕਰਸ ਦੇ ਵਿੱਚ ਐਕਸਪਲੋਜਨ ਹੋਏ ਸੀ, ਤਾਂ ਮੁੱਢਲੀ ਜਿਹੜੀ ਇਹ ਜਾਂਚ ਦੇ ਵਿੱਚ ਇਹ ਪਤਾ ਲੱਗਾ ਆ ਵੀ ਇਹ ਐਕਸਪਲੋਜਨ ਦੇ ਵਿੱਚ ਡਰੋਨਸ ਦਾ ਸਹਾਰਾ ਆ ਉਹ ਲਿਆ ਗਿਆ ਸੀਗਾ, ਤੇ ਜਿਹੜਾ ਬਹੁਤੀਆਂ ਉਂਗਲਾਂ ਆ ਉਹ ਈਰਾਨ ਵੱਲ ਨੂੰ ਉਹ ਜਾ ਰਹੀਆਂ ਆ। UAE ਨੇ ਜਿਹੜਾ US ਨੂੰ ਗੁਹਾਰ ਲਾਈ ਆ ਵੀ ਤੁਸੀਂ ਇਸ ਦੀ ਇਨਵੈਸਟੀਗੇਟ ਕਰੋ, ਡੈਮੇਜ ਦੇਖੋ ਵੀ ਕਿੰਨਾ ਜਿਹੜਾ ਹੋਇਆ ਆ। ਤੇ ਹੁਣ ਜਿਹੜੇ ਗਲਫ ਦੇ ਅਫੀਸ਼ੀਅਲਸ ਆ ਉਹੀ ਕਹਿ ਰਹੇ ਆ ਵੀ ਇਹ ਜਾਣਬੁੱਝ ਕੇ ਅਟੈਕ ਆ ਉਹ ਕੀਤਾ ਗਿਆ ਸੀਗਾ। ਉੱਦਾਂ ਕਹਿੰਦੇ ਵੀ ਕੋਈ ਇੰਜਰੀ ਜਾਂ ਫੈਟੈਲਿਟੀ, ਕੋਈ ਇਹਦੇ ਮਰਨ ਦੀ ਕੋਈ ਖਬਰ ਨਹੀਂ ਹੈਗੀ, ਤੇ ਨਾ ਹੀ ਕਹਿੰਦੇ ਆ ਵੀ ਕੋਈ ਜਿਹੜਾ ਕਹਿ ਲਓ ਵੀ ਮਾਰੂ ਕੈਮੀਕਲ ਹੈਗਾ ਆ, ਰਸਾਇਣ ਆ, ਉਹ ਸਮੁੰਦਰ ਦੇ ਵਿੱਚ ਗਏ ਨੇ, ਤੇ ਨਾ ਹੀ ਫਿਊਲ ਡਿੱਗਾ ਆ। ਪਰ ਉੱਥੇ ਐਕਸਪਲੋਜਨ ਦੀਆਂ ਚਰਚਾਵਾਂ ਜਿਹੜੀਆਂ ਇਸ ਟਾਈਮ ਚੱਲ ਰਹੀਆਂ ਆ, ਤੇ ਇਹ ਦੱਸਦੇ ਜਾਈਏ ਵੀ ਜਿਹੜਾ ਇਹ ਖਾਸ ਕਰਕੇ ਸਟ੍ਰੇਟ ਹੈਗਾ ਹੈ, ਜਿਹੜਾ ਰਾਹ ਹੈਗਾ ਆ ਜਿਹੜਾ ਸਮੁੰਦਰ ਦੇ ਵਿੱਚ, ਇਹ ਈਰਾਨ ਦੇ ਲਾਗੋਂ ਲੰਘਦਾ, ਤੇ 40% ਦੁਨੀਆ ਦਾ ਜਿਹੜਾ ਤੇਲ ਆ ਉਹ ਰਾਹ ਥਾਣੀ ਜਹਾਜ਼ਾਂ ਦੇ ਵਿੱਚ ਜਾਂਦਾ ਆ। ਤੇ ਕਿਤੇ ਨਾ ਕਿਤੇ ਈਰਾਨ ਇਸ ਰਾਹ ਨੂੰ ਕੰਟਰੋਲ ਕਰਨ ਦੀ ਪੂਰੀ ਜ਼ਿਆਦਾ ਕੋਸ਼ਿਸ਼ ਦੇ ਵਿੱਚ ਆ, ਤੇ ਬਾਕੀ ਜਿਹੜੇ ਮੁਲਕ ਆ ਵੀ ਈਰਾਨ ਦੇ ਕੋਲੇ 100% ਕੰਟਰੋਲ ਨਾ ਆ ਸਕੇ, ਇਸ ਦੀਆਂ ਜਿਹੜੀਆਂ ਕੋਸ਼ਿਸ਼ਾਂ ਦੇ ਵਿੱਚ ਲੱਗੇ ਹੋਏ ਆ। ਇਹ ਅਖੀਰਲੀ ਲੜਾਈ ਅਖੀਰ ਦੇ ਵਿੱਚ ਇੱਕ ਹਿਸਾਬ ਦੇ ਨਾਲ ਤੇਲ ਦੇ ਉੱਤੇ ਕਿਹਦਾ ਰਾਜ ਹੋਵੇ ਉਸ ਨੂੰ ਲੈ ਕੇ ਬਣੀ ਪਈ ਹੋਈ ਆ। ਜੀ ਬਿਲਕੁਲ, ਇਹਦੇ ਸੰਬੰਧ ਦੇ ਵਿੱਚ ਜਿਹੜੇ ਜੌਨ ਬੋਲਟਨ ਆ, ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਜਿਹੜੇ ਐਡਵਾਈਜ਼ਰ ਹੈਗੇ ਆ,
ਉਹਨਾਂ ਨੇ ਇਹ ਸੁਜੈਸਟ ਕੀਤਾ ਵੀ 1,20,000 ਦੇ ਕਰੀਬ US ਟਰੂਪਸ ਜਿਹੜੇ ਆ ਉਹ ਈਰਾਨ ਦੇ ਲਈ ਤਿਆਰ ਰੱਖਣੇ ਚਾਹੀਦੇ ਆ। ਇਸੇ ਕਰਕੇ ਜਿਹੜਾ ਈਰਾਨ ਦਾ ਅੰਬੈਸਡਰ ਹੈਗਾ UK ਨੂੰ, ਉਸਨੇ ਦੱਸਿਆ ਵੀ ਜੌਨ ਬੋਲਟਨ ਤਾਂ ਜਦ ਤੋਂ ਹੀ ਪੋਲੀਟੀਕਲ ਕੈਰੀਅਰ ਦੇ ਵਿੱਚ ਪਿਆ ਆ, ਉਦੋਂ ਤੋਂ ਹੀ ਉਹਦੇ ਦਿਮਾਗ ਦੇ ਵਿੱਚ ਆ ਵੀ ਕਿਸੇ ਨਾ ਕਿਸੇ ਤਰ੍ਹਾਂ ਜਿਹੜੀ ਆ ਈਰਾਨ ਦੇ ਉੱਤੇ ਅਟੈਕ ਕੀਤਾ ਜਾਵੇ। ਤੇ ਅੱਗੇ ਜਾ ਕੇ ਉਹਨਾਂ ਨੇ ਇਹ ਕਿਹਾ ਵੀ ਦੋਨੋਂ ਮੁਲਕ ਜਿਹੜੇ ਆ ਇਹ ਨਹੀਂ ਚਾਹੁੰਦੇ ਹੈਗੇ ਵੀ ਸਾਡੀ ਕਿਸੇ ਤਰ੍ਹਾਂ ਦੀ ਜਿਹੜੀ ਲੜਾਈ ਹੋਵੇ। ਜੀ ਜੀ ਬਿਲਕੁਲ। ਇੱਕ ਕਈ ਥਾਵਾਂ ਦੇ ਉੱਤੇ ਹਰਜੋਤ ਸਿੰਘ ਜੀ ਜਿਹੜੀਆਂ ਇੱਦਾਂ ਦੀਆਂ ਹੁਣ ਖਬਰਾਂ ਕਹਿੰਦੇ ਆ ਰਹੀਆਂ ਵੀ ਆਇਲ ਟੈਂਕਰਾਂ ਦੇ ਵਿੱਚ ਐਕਸਪਲੋਜਨ ਤਾਂ ਇਹ ਉਹ ਜਿਹਦੇ ਵਿੱਚ ਕਹਿੰਦੇ ਇਸ਼ਾਰਾ ਈਰਾਨ ਵੱਲ ਨੂੰ ਕੀਤਾ ਜਾ ਰਿਹਾ ਵਿਦਾਊਟ ਐਨੀ ਸੋਰਸਿਸ ਨੂੰ ਦੱਸੇ ਬਗੈਰ, ਅਨਨੇਮਡ ਮਿਲਟਰੀ ਸੋਰਸ ਕਹਿ ਕੇ ਜਿਹੜਾ ਉਹ ਦੱਸ ਰਹੇ ਨੇ। ਤਾਂ ਕਹਿੰਦੇ ਇੱਦਾਂ ਲੱਗ ਰਿਹਾ ਵੀ ਵਾਰ ਦੀ ਜਸਟੀਫਿਕੇਸ਼ਨ ਦੇ ਆਰਟੀਕਲ ਆਉਣੇ ਸ਼ੁਰੂ ਹੋ ਚੁੱਕੇ ਨੇ। ਇਹ ਬਹੁਤ ਸਾਰੇ ਲੋਕਾਂ ਦੀ ਇੱਦਾਂ ਦੀ ਰਾਏ ਜਿਹੜੀ ਬਣ ਰਹੀ ਆ ਵੀ ਅਮਰੀਕਾ ਜਿਹੜਾ ਆ ਇੱਕ ਹੋਰ ਜੰਗ ਵੱਲ ਨੂੰ ਵੱਧ ਰਿਹਾ ਹੋ ਸਕਦਾ ਆ। ਕੀ ਚੱਲ ਰਿਹਾ ਉਹਨਾਂ ਦੇ ਦਿਮਾਗਾਂ ਦੇ ਵਿੱਚ ਇਹ ਤਾਂ ਉਹੀ ਜਾਣਦੇ ਨੇ, ਪਰ ਲੋਕਾਂ ਦੇ ਮਨਾਂ ਦੇ ਵਿੱਚ ਇਹ ਭਾਵਨਾ ਜਿਹੜੀ ਬਣਾਈ ਜਾ ਰਹੀ ਆ ਵੀ ਈਰਾਨ ਬਿਲਕੁਲ ਹੀ ਬੈਡ ਆ, ਬਿਲਕੁਲ ਹੀ ਗਲਤ ਆ, ਉਸ ਨੇ ਦੇਖੋ ਆਹ ਕੁਛ ਕੀਤਾ ਆ। ਅਤੇ ਜੇ ਕੱਲ੍ਹ ਨੂੰ ਕੋਈ ਇੱਦਾਂ ਦਾ ਉਹਦੇ ਉੱਤੇ ਮਿਲਟਰੀ ਹਮਲਾ ਕੀਤਾ ਜਾਂਦਾ ਤਾਂ ਲੋਕ ਇਹ ਨਾ ਕਹਿਣ ਵੀ ਯਾਰ ਨਹੀਂ ਤੁਸੀਂ ਧੱਕਾ ਜਿਹੜਾ ਉਹ ਕਰ ਰਹੇ ਹੋ। ਆਪਾਂ ਦੇਖ ਹੀ ਰਹੇ ਹਾਂ ਵੀ ਜਦੋਂ ਤੋਂ ਰਾਸ਼ਟਰਪਤੀ ਟਰੰਪ ਉਹਨਾਂ ਨੇ ਅਹੁਦਾ ਸੰਭਿਆ, ਰਾਸ਼ਟਰਪਤੀ ਦੇ ਅਹੁਦੇ 'ਤੇ ਆਏ ਆ, ਉਹ ਈਰਾਨ ਦੇ ਖਿਲਾਫ ਜਿਹੜੇ ਕਾਫੀ ਜਿਹੜੇ ਬੋਲਦੇ ਰਹੇ ਨੇ, ਨਿਊਕਲੀਅਰ ਡੀਲ ਨੂੰ ਲੈ ਕੇ ਵੀ ਉਹਨਾਂ ਦੀ ਆਲੋਚਨਾ ਜਿਹੜੀ ਈਰਾਨ ਦੀ ਕਰਦੇ ਰਹੇ ਨੇ, ਉਹਦੇ ਵਿੱਚੋਂ ਡੀਲ 'ਚੋਂ ਬਾਹਰ ਵੀ ਆ ਗਏ ਆ। ਬਾਕੀ ਹੋਰ ਮੁਲਕ ਜਿਹੜੇ ਇਹਨਾਂ ਦੇ ਨਾਲ ਤੇਲ ਇਹਨਾਂ ਦਾ ਖਰੀਦਦੇ ਸੀ ਜਾਂ ਕੋਈ ਹੋਰ ਐਕਸਪੋਰਟ ਇੰਪੋਰਟ ਸੀ, ਉਹ ਵੀ ਰੁਕਵਾਉਣ ਦੇ ਵਿੱਚ ਇੱਕ ਹਿਸਾਬ ਦੇ ਨਾਲ ਕਾਮਯਾਬ ਰਹਿ ਰਹੇ ਨੇ। ਸੋ ਈਰਾਨ ਨੂੰ ਇੱਕ ਹਿਸਾਬ ਦੇ ਨਾਲ ਇਹਨਾਂ ਨੇ ਪੂਰੀ ਤਰ੍ਹਾਂ ਅਲੱਗ ਥਲੱਗ ਇਕੱਲਿਆਂ ਜਿਹਾ ਜਿਹੜਾ ਉਹ ਕਰ ਦਿੱਤਾ ਆ। ਅਤੇ ਉਹ ਵੀ ਹੁਣ ਹੜਬੜਾਹਟ ਦੇ ਵਿੱਚ ਬੜਾ ਕੁਛ ਜਿਹੜਾ ਉਹ ਕਰਨ ਬਾਰੇ ਸੋਚ ਰਿਹਾ ਹੋਊਗਾ, ਕਿਉਂਕਿ ਤੇਲ ਉਹਨਾਂ ਦਾ ਜਿਹੜਾ ਵਿਕਣਾ ਨਹੀਂ, ਜਿੱਥੋਂ ਉਹਨਾਂ ਨੂੰ ਡਾਲਰ ਬਣਨੇ ਆ, ਪੈਸੇ ਬਣਨੇ ਆ, ਤਾਂ ਜਦੋਂ ਪੈਸੇ ਨਹੀਂ ਆ ਤਾਂ ਫਿਰ ਲੋਕਾਂ ਨੇ ਫਿਰ ਸੜਕਾਂ 'ਤੇ ਆਉਣਾ। ਅਤੇ ਇਸ ਦੇ ਲਈ ਕਹਿੰਦੇ ਫਿਰ ਚੰਗਾ ਹੀ ਹੁੰਦਾ ਵੀ ਜਿਹੜੇ ਉਹ ਲੋਕ ਇੱਦਾਂ ਸੋਚਦੇ ਹੋਣੇ ਵੀ ਚਲੋ ਜੰਗ ਵੱਲ ਨੂੰ ਚੱਲਦੇ ਆ, ਇੱਦਾਂ ਦਾ ਜਿਹੜਾ ਰੌਲਾ ਰੱਪਾ ਪਾਈ ਰੱਖਦੇ ਆ, ਲੋਕ ਆਪਣੀਆਂ ਮੁੱਢਲੀਆਂ ਸਹੂਲਤਾਂ ਬਾਰੇ, ਜ਼ਰੂਰਤਾਂ ਬਾਰੇ ਗੱਲ ਹੀ ਨਾ ਕਰਨ। ਸੋ ਇਹ ਇੱਕ ਖਤਰਨਾਕ ਜਿਹੜਾ ਰੁਝਾਨ ਉਸ ਪਾਸੇ ਵੱਲ ਨੂੰ ਵੱਧ ਰਿਹਾ ਆ। ਜੀ, ਅਗਲੀ ਖਬਰ ਵੱਲ ਚੱਲੀਏ। ਜਿਹੜਾ CIA ਤੇ FBI ਤੇ ਡਾਇਰੈਕਟਰ ਆਫ ਨੈਸ਼ਨਲ ਇੰਟੈਲੀਜੈਂਸ ਹੈਗੇ US ਦੇ, ਉਹ ਕਹਿੰਦੇ ਵੀ ਜਿਹੜੇ ਆਪਣੇ ਅਟਾਰਨੀ ਜਨਰਲ ਵਿਲੀਅਮ ਬਾਰ ਹੈਗੇ ਆ, ਉਹਨਾਂ ਦੇ ਨਾਲ ਰਲ ਕੇ ਰਸ਼ੀਆ ਪ੍ਰੋਬ ਜਿਹੜਾ ਹੋਇਆ ਸੀ ਉਹਦਾ ਓਰੀਜਨ ਕਿਸ ਤਰ੍ਹਾਂ ਹੋਇਆ, ਕਿਸ ਤਰ੍ਹਾਂ ਉਹ ਸ਼ੁਰੂ ਹੋਈ ਆ, ਉਹਦੇ ਬਾਰੇ ਜਿਹੜੀ ਆ ਪੂਰੀ ਤਰ੍ਹਾਂ ਕਹਿੰਦੇ ਤਿਆਰੀ ਕਰ ਰਹੇ ਉਹ ਫਾਈਂਡ ਆਊਟ ਕਰਨ ਦੇ ਲਈ। ਉਹਨਾਂ ਦੀ ਕਹਿੰਦੇ ਜਿਹੜੇ ਵਿਲੀਅਮ ਬਾਰ ਆ, ਉਹਨਾਂ ਨੇ CIA ਦੇ ਡਾਇਰੈਕਟਰ ਜੀਨਾ ਹੈਸਪਲ ਜਿਹੜੀ ਹੈਗੀ ਆ, ਇਸੇ ਤਰ੍ਹਾਂ ਡਾਇਰੈਕਟਰ ਆਫ ਨੈਸ਼ਨਲ ਇੰਟੈਲੀਜੈਂਸ ਜਿਹੜੇ ਹੈਗੇ ਆ ਡੈਨ ਕੋਟਸ, ਤੇ FBI ਦੇ ਡਾਇਰੈਕਟਰ ਕ੍ਰਿਸਟੋਫਰ ਰੇ, ਉਹਨਾਂ ਦੇ ਨਾਲ ਰਲ ਕੇ ਇਹ ਜਿਹੜੀ ਆ ਇਨਵੈਸਟੀਗੇਸ਼ਨ ਉਹ ਸ਼ੁਰੂ ਕਰਨ ਜਾ ਰਹੇ ਹੈਗੇ ਆ। ਜਦੋਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਇਸ ਬਾਰੇ ਪੁੱਛਿਆ ਗਿਆ, ਉਹ ਕਹਿੰਦੇ ਵੀ ਮੈਂ ਇਹਦੇ ਵਿੱਚ ਨਹੀਂ ਕੋਈ ਗੱਲਬਾਤ ਕੀਤੀ ਹੈਗੀ ਵਿਲੀਅਮ ਬਾਰ ਦੇ ਨਾਲ, ਪਰ ਜੇ ਉਹ ਇਹ ਕਰਨ ਜਾ ਰਹੇ ਆ ਤੇ ਉਹ ਬਹੁਤ ਵਧੀਆ ਗੱਲ ਹੈਗੀ ਆ। ਸਰੋਤਿਆਂ ਨੂੰ ਦੱਸਦੀ ਜਾਈਏ ਵੀ ਕਹਿੰਦੇ ਜਿਹੜੀ ਜਦੋਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਕੈਂਡੀਡੇਟ ਸੀਗੇ, ਉਸ ਟਾਈਮ ਦੇ ਉੱਤੇ FBI ਵੱਲੋਂ ਜਿਹੜੀ ਆ ਅੰਡਰ ਕਵਰ ਏਜੰਟ ਭੇਜ ਕੇ ਜਿਹੜੇ ਆ ਉਹਨਾਂ ਦੀ ਜਿਹੜੀ ਕਹਿੰਦੇ ਆ ਵੀ ਇਨਵੈਸਟੀਗੇਸ਼ਨ ਇਨਡਾਇਰੈਕਟਲੀ ਚੈੱਕ ਕਰ ਰਹੇ ਸੀ ਵੀ ਕਿਸ ਤਰ੍ਹਾਂ ਉਹ ਰਸ਼ੀਆ ਦੇ ਨਾਲ ਕੋਲੈਬੋਰੇਸ਼ਨ ਕਰ ਰਹੇ ਹੈਗੇ ਆ। ਤੇ ਪਰ ਜਿਹੜੇ ਟਰੰਪ ਐਡਮਿਨਿਸਟ੍ਰੇਸ਼ਨ ਜਾਂ ਪ੍ਰੈਜ਼ੀਡੈਂਟ ਟਰੰਪ ਇਹ ਕਹਿੰਦੇ ਆ ਵੀ ਸਾਨੂੰ ਸਪਾਈ ਕਰ ਰਹੇ ਸੀ ਸਾਡੇ ਉੱਤੇ। ਸੋ ਇਹ ਜਿਹੜਾ ਮਾਹੌਲ ਹੈਗਾ ਆ ਇਹ ਹੁਣ ਪੂਰੀ ਤਰ੍ਹਾਂ ਗਰਮਾਇਆ ਆ। ਪਹਿਲਾਂ ਜਿਹੜੇ ਡੈਮੋਕ੍ਰੇਟ ਸੀ ਉਹਨਾਂ ਨੇ ਜਿਹੜਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੀ ਇਨਵੈਸਟੀਗੇਸ਼ਨ ਰਸ਼ੀਆ ਵਾਲੀ ਤੇ ਉਹ ਤੋਂ ਬਾਅਦ ਆਬਸਟਰਕਸ਼ਨ ਆਫ ਜਸਟਿਸ ਵਾਲਾ ਜਿਹੜਾ ਮੁੱਦਾ ਪੂਰੀ ਤਰ੍ਹਾਂ ਗਰਮਾਇਆ ਸੀ, ਤੇ ਹੁਣ ਜਿਹੜੇ ਆ ਰਿਪਬਲਿਕਨ ਉਹ ਜਿਹੜੀ ਸਪਾਈ ਵਾਲਾ ਮੁੱਦਾ ਆ ਉਹਨੂੰ ਗਰਮਾਉਣਾ ਚਾਹ ਰਹੇ ਆ। ਜੀ, ਅਗਲੀ ਜਿਹੜੀ ਗੱਲ ਉਸ ਦੇ ਉੱਤੇ ਨਜ਼ਰ ਮਾਰਦੇ ਹਾਂ, ਸਭ ਨੂੰ ਯਾਦ ਹੋਣਾ ਜਦੋਂ ਵਾਲ ਨੂੰ ਲੈ ਕੇ ਬਹੁਤ ਰੌਲਾ ਰੱਪਾ ਜਿਹੜਾ ਉਹ ਪੈ ਰਿਹਾ ਸੀਗਾ, ਉਦੋਂ ਬ੍ਰਾਇਨ ਨਾਂ ਦੇ ਇੱਕ ਬੰਦੇ ਨੇ GoFundMe ਪੇਜ ਬਣਾਇਆ ਸੀ, ਜਿਸ ਦੇ ਵਿੱਚ ਉਹ $1 ਬਿਲੀਅਨ ਇਕੱਠਾ ਕਰ ਰਿਹਾ ਸੀਗਾ, ਅਤੇ ਜਿਸ ਨੇ ਹੁਣ ਤੱਕ $22 ਮਿਲੀਅਨ ਜਿਹੜੇ ਆ ਉਹ ਇਕੱਠੇ ਕਰ ਚੁੱਕੇ ਆ। ਹੁਣ ਜਿਹੜੀਆਂ ਕੁਛ ਰਿਪੋਰਟਾਂ ਉਸ ਦੇ ਨਜ਼ਦੀਕੀ ਕਹਿੰਦੇ ਸੋਰਸਿਸ ਦੇ ਦੁਆਰਾ ਬੀਨਸ ਸਪਿਲ ਕੀਤੇ ਗਏ ਆ, ਥੋੜ੍ਹਾ ਦੱਸਿਆ ਗਿਆ ਵੀ ਕਹਿੰਦੇ ਉਸਨੇ $1 ਮਿਲੀਅਨ ਦੀ ਜਿਹੜੀ ਯਾਚ ਆ ਉਹ ਲਈ ਹੋਈ ਆ, ਅਤੇ ਉੱਦਾਂ ਕਹਿੰਦੇ ਆ ਵੀ ਇਹ ਬਰੋਕ ਵੀ ਸੀਗਾ। ਉਦੋਂ ਬਹੁਤ ਸਾਰੀਆਂ ਭਾਵਨਾਤਮਕ ਸਟੇਟਮੈਂਟਸ ਜਿਹੜਾ ਉਹ ਦੇ ਰਿਹਾ ਸੀ, ਖਾਸ ਕਰਕੇ ਫੌਕਸ ਨਿਊਜ਼ ਦੇ ਉੱਤੇ
ਜਿਹੜਾ ਉਹ ਬਾਰ-ਬਾਰ ਆ ਕੇ 3 ਲੱਖ ਤੋਂ ਵੱਧ ਲੋਕਾਂ ਨੇ ਜਿਹੜੇ $22 ਮਿਲੀਅਨ ਇਕੱਠੇ ਕੀਤੇ ਆ ਤੇ ਹੁਣ ਉਹਨਾਂ ਨੂੰ ਸਵਾਲ ਪੁੱਛ ਰਿਹਾ ਵੀ ਭਾਈ ਕਿੱਧਰ ਆ ਬਾਰਡਰ ਵਾਲ ਬਣਾਉਣਾ ਸ਼ੁਰੂ ਕੀਤਾ ਹੈ ਕਿ ਨਹੀਂ ਕੀਤਾ। ਪਰ ਉਸਨੇ ਉਸ ਦੇ ਉੱਤੇ ਅਜੇ ਤੱਕ ਵੀ ਜਿਹੜੀ ਹੈ ਚੁੱਪੀ ਬ੍ਰਾਇਨ ਜਿਹੜਾ ਕੋਲਫੇਜ ਆ ਉਸਨੇ ਸਾਧੀ ਹੋਈ ਆ, ਦੱਸ ਨਹੀਂ ਰਿਹਾ। ਵੱਖ-ਵੱਖ ਜਿਹੜੇ ਨਿਊਜ਼ ਸੋਰਸਿਸ ਵਾਲੇ ਆ ਇਸ ਦੇ ਬਾਰੇ ਜਿਹੜੀਆਂ ਚਰਚਾਵਾਂ ਅਚਾਨਕ ਕੱਲ੍ਹ ਦੀਆਂ ਜਿਹੜੀਆਂ ਉਹ ਛਿੜੀਆਂ ਹੋਈਆਂ ਨੇ। ਸੋ ਲੈਟਸ ਸੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਉਹ ਕੀ ਬਣਦਾ ਹੈਗਾ ਆ ਤੇ ਕੀ ਹੋਊਗਾ। ਪਰ ਨਵੀਂ ਕਹਿੰਦਾ ਆ ਵੀ ਉਸਨੇ ਯਾਚ ਜਿਹੜੀ ਆ ਉਹ ਖਰੀਦ ਲਈ ਹੈਗੀ ਆ। ਜੀ ਦੇਖੋ, ਇਹ ਇੱਦਾਂ ਦੇ ਜਿਹੜੇ ਗੋ ਫੰਡਮੀ ਦੇ ਉੱਤੇ ਫਰਾਡ ਵੀ ਬਹੁਤ ਹੁੰਦੇ ਆ। ਆਪਾਂ ਦੇਖਿਆ ਸੀ ਪਿੱਛੇ ਜਿਹੇ ਵੀ ਇੱਕ ਲੇਡੀ, ਉਹਦਾ ਹਸਬੈਂਡ ਤੇ ਇੱਕ ਹੋਰ ਹੋਮਲੈਸ ਬੰਦਾ ਜਿਹੜਾ ਰਲ ਕੇ ਉਹਨਾਂ ਨੇ $4.5 ਲੱਖ ਦੇ ਕਰੀਬ ਇਕੱਠਾ ਕੀਤਾ ਸੀ ਤੇ ਬਾਅਦ 'ਚ ਉਹਨਾਂ ਨੂੰ ਸਜ਼ਾ ਵੀ ਹੋਈ ਸੀ। ਜੀ ਤੇ ਅਗਲੀ ਖਬਰ ਵੱਲ ਚੱਲੀਏ। ਅਲਾਸਕਾ ਦੇ ਵਿੱਚ ਕੱਲ ਕਹਿੰਦੇ ਪਈ 2 ਪਲੇਨ ਜਿਹੜੇ ਆ ਉਹ ਆਪਸ ਦੇ ਵਿੱਚ ਟਕਰਾ ਗਏ ਤੇ ਕਹਿੰਦੇ ਵੀ ਜਿਹੜੇ ਕਰੂਜ਼ ਦੇ ਪੈਸੰਜਰ ਸੀਗੇ ਉਹਨਾਂ ਨੂੰ ਸਾਈਟ ਸੀਇੰਗ ਜਿਹੜੀ ਉਹ ਕਰ ਰਹੇ ਸੀ ਤੇ ਜਿਹਦੇ ਨਾਲ 5 ਲੋਕਾਂ ਦੀਆਂ ਜਿਹੜੀਆਂ ਮੌਤਾਂ ਹੋ ਗਈਆਂ ਤੇ 1 ਜਾਣਾ ਜਿਹੜਾ ਆ ਹਜੇ ਮਿਸਿੰਗ ਹੈਗਾ ਤੇ 10 ਜਾਣੇ ਜਿਹੜੇ ਆ ਉਹ ਫੱਟੜ ਹੋਏ ਹੈਗੇ ਆ। ਜੀ ਬਿਲਕੁਲ, ਇਹ ਜਿਹੜੀ ਇਹ ਜਾਂਚ ਇਸ ਦੀ ਚੱਲ ਰਹੀ ਹੈ ਵੀ 2 ਪਲੇਨ ਜਿਹੜੇ ਆਪਸ ਦੇ ਵਿੱਚ ਮਿਡ ਏਅਰ ਕੋਲੀਜਨ ਜਿਹੜਾ ਇਹਨਾਂ ਦਾ ਹੋ ਕਿੱਦਾਂ ਗਿਆ। ਚਾਹੇ ਸਾਈਟ ਸੀਇੰਗ ਦੇ ਲਈ ਗਏ ਸੀਗੇ ਸਾਰੇ ਜਣੇ, ਜੇ ਰੂਲ ਫੋਲੋ ਕਰਦੇ ਹੋਣ ਤਾਂ ਇੱਦਾਂ ਟਕਰਾਉਣਾ ਜਿਹੜਾ ਆ ਔਖਾ ਹੈ। ਪਰ ਇਹ ਬਹੁਤ ਮੰਦਭਾਗੀ ਘਟਨਾ ਜਿਹੜੀ ਆ ਅਲਾਸਕਾ ਦੇ ਵਿੱਚ ਵਾਪਰੀ ਆ। ਤੇ ਹਰਜੋਤ ਸਿੰਘ ਜੀ, ਆਪਾਂ ਜਿੱਦਾਂ ਸ਼ੁਰੂਆਤ ਦੇ ਵਿੱਚ ਚਰਚਾ ਜਿਹੜੀ ਆਪਾਂ ਕਰ ਹੀ ਰਹੇ ਸੀਗੇ ਵੀ ਜਿਹੜੀ ਟ੍ਰੇਡ ਵਾਰ ਦੇ ਚੱਲਦੇ ਆ US ਚਾਈਨਾ ਦੇ ਕਰਕੇ ਤੇ ਜਿਹੜੇ ਫਾਰਮਰਸ ਆ ਉਹ ਬਹੁਤ ਜ਼ਿਆਦਾ ਇਸ ਟਾਈਮ ਨਿਰਾਸ਼ ਨੇ, ਵੀ ਹਤਾਸ਼ ਨੇ ਵੀ ਸਾਡੀ ਜਿਹੜੀਆਂ ਫਸਲਾਂ ਦਾ ਆਉਣ ਵਾਲੇ ਸਮੇਂ 'ਚ ਬਣਨਾ ਕੀ ਆ। ਤੇ ਜਿੱਦਾਂ ਜਿੱਦਾਂ ਇਹ ਮਸਲਾ ਹੋਰ ਜ਼ਿਆਦਾ ਗਰਮਾ ਰਿਹਾ ਆ ਤੇ ਵਾਈਟ ਹਾਊਸ ਵਾਲੇ ਕਹਿੰਦੇ ਆ ਵੀ ਇਸ ਟਾਈਮ ਇਹ ਉਹਨਾਂ ਦੇ ਅੰਦਰ ਵਿਚਾਰ ਚਰਚਾ ਜਿਹੜੀ ਚੱਲ ਰਹੀ ਆ ਜਿਸ ਤਰੀਕੇ ਦੇ ਨਾਲ ਕੁਛ ਮਹੀਨੇ ਪਹਿਲਾਂ ਜਿਹੜੇ ਫਾਰਮਰਸ ਨੂੰ ਬੇਲ ਆਊਟ ਇੱਕ ਹਿਸਾਬ ਦੇ ਨਾਲ ਕੀਤਾ ਗਿਆ ਸੀਗਾ, ਜਿਹੜੇ ਸੋਇਆਬੀਨ ਵਾਲੇ ਤੇ ਹੋਰ ਜਿਹੜੇ ਫਾਰਮਰਸ ਜਿਨ੍ਹਾਂ ਦਾ ਉਤਪਾਦ ਜਿਹੜਾ ਨਹੀਂ ਸੀ ਵਿਕਿਆ, ਖਪਤਕਾਰ ਉੱਧਰ ਵਾਰ ਦੇ ਕਰਕੇ ਉੱਧਰ ਉਹ ਖਰੀਦ ਨਹੀਂ ਸੀ ਰਹੇ ਚਾਈਨਾ ਵਾਲੇ ਪਾਸੇ, ਤਾਂ ਕਹਿੰਦੇ ਵੀ ਇੱਕ ਨਵਾਂ ਬੇਲ ਆਊਟ ਪਲਾਨ ਜਿਹੜਾ ਆ ਇਹਨਾਂ ਵਾਸਤੇ ਰੱਖਣ ਬਾਰੇ ਸੋਚਿਆ ਜਾ ਰਿਹਾ ਆ। ਇਸ ਤੋਂ ਪਹਿਲਾਂ ਵੀ ਜਿਹੜੇ $multi billion ਕਿਸਾਨਾਂ ਨੂੰ ਜਿਹੜੇ ਉਹ ਦਿੱਤੇ ਗਏ ਨੇ ਕਿਉਂਕਿ ਉਹਨਾਂ ਦੀ ਫਸਲ ਸਹੀ ਤਰੀਕੇ ਨਾਲ ਵਿਕੀ ਨਹੀਂ ਆ। ਤੇ ਇਸ ਟ੍ਰੇਡ ਵਾਰ ਦੇ ਚੱਲਦਿਆਂ ਹੁਣ ਹੋਰ ਜ਼ਿਆਦਾ ਟੈਰਿਫ ਵਧਣ ਦੇ ਕਰਕੇ ਇਹ ਹੋਊਗਾ ਹਰਜੋਤ ਸਿੰਘ ਜੀ ਵੀ ਹੋਰ ਵੀ ਜ਼ਿਆਦਾ ਫਸਲ ਵਿਕਣੀ ਜਿਹੜੀ ਉਹ ਘਟ ਜਾਵੇਗੀ ਤੇ ਕਿਸਾਨ ਜਿਹੜੇ ਆ ਉਹ ਵੇਖਣਗੇ ਇੱਧਰ ਉੱਧਰ ਵੀ ਹੱਥ ਪੱਲਾ ਮਾਰਨਗੇ ਵੀ ਸਾਡਾ ਬਣੂਗਾ ਕੀ। ਸੋ ਇੱਕ ਹਿਸਾਬ ਦੇ ਨਾਲ ਹੁਣ ਕਿਸਾਨਾਂ ਨੂੰ ਟ੍ਰੇਡ ਵਾਰ ਦੇ ਚੱਲਦੇ ਆ ਵੈਲਫੇਅਰ ਦੇ ਉੱਤੇ ਜਿਹੜੀ ਆ ਉਹ ਤਿਆਰੀ ਇਹਨਾਂ ਨੇ ਕਰ ਲਈ ਆ। ਉਹ ਬਾਰ-ਬਾਰ ਟ੍ਰੇਡ ਵਾਰ ਦੇ ਨਾਲ ਦੇ ਨਾਂ ਦੇ ਉੱਤੇ ਇਹ ਹੁਣ ਇਹਨਾਂ ਨੂੰ ਵੈਲਫੇਅਰ ਜਿਹੜੀ ਉਹ ਦਿੱਤੀ ਜਾਊਗੀ, ਬੇਲ ਆਊਟ ਜਿਹੜਾ ਇਹਨਾਂ ਨੂੰ ਕੀਤਾ ਜਾਊਗਾ, ਕਰਨਾ ਹੀ ਪੈਣਾ ਆ। ਅਦਰਵਾਈਜ਼ ਇਹਨਾਂ ਦੀਆਂ ਵੋਟਾਂ ਵੀ ਲੂਜ਼ ਹੁੰਦੀਆਂ ਤੇ ਜੇ ਕਿਸਾਨ ਖਾਊਗਾ ਨਹੀਂ ਤਾਂ ਬਣਾਊਗਾ ਕੀ ਤੇ ਉਗਾਊਗਾ ਕੀ। ਤੇ ਆਪਾਂ ਸਾਰੇ ਜਣੇ ਪ੍ਰੋਡਿਊਸ ਕੇਸ ਪਾਸੇ ਵੱਲ ਨੂੰ ਜਿਹੜਾ ਉਹ ਲੈ ਕੇ ਜਾਵਾਂਗੇ। ਪਰ ਇਹ ਕਾਫੀ ਜ਼ਿਆਦਾ ਇੱਕ ਸਿਆਸੀ ਮੁੱਦਾ ਜਿਹੜਾ ਉਹ ਆਉਣ ਵਾਲੇ ਸਮੇਂ ਦੇ ਵਿੱਚ ਹਰਜੋਤ ਸਿੰਘ ਜੀ ਬਣ ਸਕਦਾ ਹੈ। ਜੀ ਸੋ ਬਿਲਕੁਲ ਕਹਿੰਦੇ ਪਈ ਉਹ ਆਈਡੀਆ ਕੰਸੀਡਰ ਕਰ ਰਿਹਾ ਵੀ ਕਿਸ ਤਰ੍ਹਾਂ ਉਹਨਾਂ ਨੂੰ ਜਿਹੜਾ ਕ੍ਰੈਡਿਟ ਦਿੱਤਾ ਜਾ ਸਕੇ। ਬਿਲਕੁਲ, $12 ਬਿਲੀਅਨ ਜਿਹੜੇ ਆ ਉਹ ਆਲਰੇਡੀ ਰਾਸ਼ਟਰਪਤੀ ਟਰੰਪ ਨੇ ਕਿਹਾ ਡਿਪਾਰਟਮੈਂਟ ਨੂੰ, ਡਿਪਾਰਟਮੈਂਟ ਆਫ ਐਗਰੀਕਲਚਰ ਜਿਹੜਾ ਆ ਵੀ ਜਿਹੜੇ ਫਾਰਮਰਸ ਆ ਜਿਨ੍ਹਾਂ ਨੇ ਲਾਸਟ ਈਅਰ ਦੇ ਵਿੱਚ ਲੂਜ਼ ਕੀਤਾ ਆ ਵੀ ਉਹਨਾਂ ਨੂੰ ਦਿੱਤਾ ਜਾਵੇ, ਜਿਹੜਾ ਖਾਸ ਕਰਕੇ ਪੈਨਲਟੀਜ਼ ਦੇ ਚੱਲਦੇ ਆ। ਤੇ ਹੁਣ ਦੁਬਾਰਾ ਇਸ ਪਾਸੇ ਵੱਲ ਨੂੰ ਵੀ ਗੱਲ ਦੁਬਾਰਾ ਜਿਹੜੀ ਉਹ ਵੱਧ ਰਹੀ ਆ। ਜੀ ਤੇ ਸਾਡਾ ਸਮਾਂ ਵੀ ਜਿਹੜਾ ਬ੍ਰੇਕ ਦਾ ਹੋ ਗਿਆ, ਇੱਕ ਆਪਾਂ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਆ ਕੇ ਫਿਰ ਆਪਾਂ ਸਰੋਤਿਆਂ ਦੇ ਨਾਲ ਜੁੜਦੇ ਹਾਂ ਤੇ ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਸ਼ਹਿਨਾਈ ਬ੍ਰਾਈਡਲ ਬੁਟੀਕ ਫਰੀਮੌਂਟ ਵਾਲਿਆਂ ਤੇ ਲੱਗ ਚੁੱਕੀ ਹੈ 40% ਆਫ ਦੀ ਭਾਰੀ ਸੇਲ। ਸ਼ਹਿਨਾਈ ਬ੍ਰਾਈਡਲ ਬੁਟੀਕ ਸਭ ਤੋਂ ਵੱਡਾ ਸਟੋਰ ਜਿੱਥੋਂ ਖਰੀਦ ਸਕਦੇ ਹੋ ਹਰ ਇੱਕ ਤਰ੍ਹਾਂ ਦੀਆਂ ਸਾੜੀਆਂ, ਲਹਿੰਗੇ, ਸਲਵਾਰ ਸੂਟ ਅਤੇ ਵਿਆਹ ਵਾਸਤੇ ਲਹਿੰਗਾ ਅਤੇ ਸ਼ੇਰਵਾਨੀ। ਬੱਚਿਆਂ ਤੇ ਮਰਦਾਂ ਦੇ ਕੱਪੜੇ ਵੀ ਖਰੀਦ ਸਕਦੇ ਹੋ ਅਤੇ ਖਰੀਦ ਸਕਦੇ ਹੋ ਫੈਸ਼ਨ ਜਿਊਲਰੀ ਵੀ। ਅਤੇ ਇਹਨਾਂ ਦੀ ਨਵੀਂ ਕਲੈਕਸ਼ਨ ਤੋਂ ਕਿਸੇ ਵੀ ਤਰ੍ਹਾਂ ਦਾ ਕੱਪੜਾ ਪਸੰਦ ਕਰ ਸਕਦੇ ਹੋ ਅਤੇ ਲੈ ਸਕਦੇ ਹੋ 40% ਡਿਸਕਾਊਂਟ ਸੇਲ ਦਾ ਲਾਭ। ਇਸ ਦੇ ਨਾਲ ਹੀ ਇਹਨਾਂ ਦੇ ਸਟੋਰ ਤੇ ਖੁੱਲ ਚੁੱਕਾ ਹੈ ਗੋਲਡ ਪੈਲਸ ਜਿਊਲਰਸ ਜਿੱਥੋਂ ਖਰੀਦ
ਸਕਦੇ ਹੋ ਹਰ ਇੱਕ ਤਰ੍ਹਾਂ ਦੇ ਹੀਰੇ ਅਤੇ ਸੋਨੇ ਦੇ ਗਹਿਣੇ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਗੱਲ ਕਰੋ 5107968658 510 ਅਤੇ ਖੁੱਲੇ ਰਹਿੰਦੇ ਹਨ ਮੰਗਲਵਾਰ ਤੋਂ ਐਤਵਾਰ ਸਵੇਰੇ 11 ਵਜੇ ਤੋਂ ਸ਼ਾਮੀ 7:30 ਵਜੇ ਤੱਕ। ਸ਼ਹਿਨਾਈ ਬ੍ਰਾਈਡਲ ਬੁਟੀਕ 39189 ਫਾਰਵੈਲ ਡਰਾਈਵ ਫ੍ਰੀਮੌਂਟ। ਅੱਜ ਹੀ ਜਾਓ ਤੇ 40% ਸੇਲ ਦਾ ਲਾਭ ਉਠਾਓ। ਅਮਨ ਆਪਾਂ ਸੈਕਰਾਮੈਂਟੋ ਵਿੱਚ ਮੂਵ ਤਾਂ ਹੋ ਗਏ ਆ, ਹੁਣ ਇੱਥੇ ਆਪਾਂ ਚੰਗਾ ਜਿਹਾ ਡਾਕਟਰ ਤੇ ਫੈਮਿਲੀ ਕਲੀਨਿਕ ਵੀ ਲੱਭ ਲਈਏ। ਤੁਸੀਂ ਫਿਕਰ ਹੀ ਛੱਡ ਦਿਓ ਜੀ, ਮੇਰੀ ਫਰੈਂਡ ਰਿਤੂ ਦੀ ਕਾਲ ਆਈ ਸੀ, ਉਹਨੇ ਮੈਨੂੰ ਨੰਬਰ ਦਿੱਤਾ ਹੈ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਵਾਲਿਆਂ ਦਾ। ਅੱਛਾ, ਤੱਖਰ ਅਰਜੈਂਟ ਕੇਅਰ ਐਂਡ ਫੈਮਿਲੀ ਮੈਡੀਸਨ, ਜਿੱਥੋਂ ਕਰਵਾ ਸਕਦੇ ਹੋ ਅਡਲਟ ਐਂਡ ਚਾਈਲਡ ਫਿਜ਼ੀਕਲ, DOT ਐਂਡ ਨਾਨ DOT ਫਿਜ਼ੀਕਲਸ, ਏਮਪਲੋਇਮੈਂਟ ਫਿਜ਼ੀਕਲਸ ਅਤੇ ਸਕੂਲ ਫਿਜ਼ੀਕਲਸ। ਇਸ ਦੇ ਨਾਲ ਹੀ EKG, ਬਲੱਡ ਵਰਕ, ਯੂਰਿਨ ਐਨਾਲਿਸਿਸ, TB ਟੈਸਟਿੰਗ, ਈਅਰ ਇਰੀਗੇਸ਼ਨ ਅਤੇ ਇਨਗ੍ਰੋਨ ਟੋਨੇਲ ਰਿਮੂਵਲ। ਇਸ ਦੇ ਨਾਲ ਹੀ ਚਮੜੀ ਦੇ ਰੋਗਾਂ ਦਾ ਇਲਾਜ ਵੀ ਕਰਵਾ ਸਕਦੇ ਹੋ ਅਤੇ ਇੱਥੋਂ ਤੁਸੀਂ ਲੈ ਸਕਦੇ ਹੋ ਮੈਡੀਕਲ ਸਪਾ ਦੀਆਂ ਸਾਰੀਆਂ ਸਰਵਿਸਿਜ਼, ਲੇਜ਼ਰ ਹੇਅਰ ਰਿਮੂਵਲ, ਫਿਲਰਸ, ਰਿੰਕਲਸ ਰਿਲੈਕਸਰਸ, ਐਂਟੀ-ਏਜਿੰਗ ਟ੍ਰੀਟਮੈਂਟਸ, ਮਾਈਕਰੋਡਰਮਾਬ੍ਰੇਸ਼ਨ, ਸਕਿਨ ਰੈਜੂਵਨੇਸ਼ਨ, ਫਾਈਨ ਲਾਈਨਸ, ਬ੍ਰਾਊਨ ਸਪੌਟਸ, ਸਪਾਈਡਰ ਵੇਨਸ, ਸਟ੍ਰੈਚ ਮਾਰਕਸ ਅਤੇ ਐਕਨੇ ਅਤੇ ਹੋਰ ਵੀ ਬਹੁਤ ਕੁਝ। ਅਤੇ ਲੈ ਸਕਦੇ ਹੋ ਆਪਣੇ ਬਜਟ ਮੁਤਾਬਕ ਟ੍ਰੀਟਮੈਂਟ ਪਲਾਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਪਰਮਜੀਤ ਸਿੰਘ ਤੱਖਰ MD 9166889994 8191 ਟਿੰਬਰਲੇਕ ਵੇ ਸਵੀਟ 350 ਅਤੇ 400 ਸੈਕਰਾਮੈਂਟੋ। ਟਰੱਕਿੰਗ ਕੰਪਨੀਆਂ ਲਈ ਖੁਸ਼ਖਬਰੀ, ਹੁਣ ਟਰੱਕ ਡਰਾਈਵਰਸ ਲੱਭਣੇ ਹੋਏ ਆਸਾਨ। ਛੋਟੀ ਤੋਂ ਵੱਡੀ ਟਰੱਕਿੰਗ ਕੰਪਨੀ ਦੇ ਲਈ ਇੱਕ ਨਵੀਂ ਐਪ ਟਰੱਕ ਬੁੱਕ, ਜਿਸ ਦੇ ਜ਼ਰੀਏ ਤੁਸੀਂ ਬਹੁਤ ਹੀ ਆਸਾਨੀ ਦੇ ਨਾਲ ਆਪਣੇ ਰਾਊਟਸ ਅਤੇ ਲੋਡ ਦੀ ਜਾਣਕਾਰੀ ਪਾ ਕੇ ਅਨਲਿਮਿਟਿਡ ਡਰਾਈਵਰਸ ਅਤੇ ਓਨਰ ਆਪਰੇਟਰ ਲੱਭ ਸਕਦੇ ਹੋ। ਪੂਰੇ ਅਮਰੀਕਾ ਦੇ ਵਿੱਚ ਟਰੱਕ ਟ੍ਰੇਲਰ ਰਿਪੇਅਰ ਸ਼ਾਪਸ ਐਪ ਦੇ ਨਾਲ ਲੱਭ ਸਕਦੇ ਹੋ। ਤੁਸੀਂ ਟਰੱਕ ਬੁੱਕ ਐਪ ਤੇ ਆਪਣੇ ਟਰੱਕ ਟ੍ਰੇਲਰ ਰੈਂਟ ਤੇ ਲੱਭ ਅਤੇ ਪਾ ਸਕਦੇ ਹੋ ਅਤੇ ਟਰੱਕ ਟ੍ਰੇਲਰਸ ਨੂੰ ਖਰੀਦ ਅਤੇ ਵੇਚ ਵੀ ਸਕਦੇ ਹੋ। ਅੱਜ ਹੀ ਆਪਣੇ ਸਮਾਰਟਫੋਨ, ਟੈਬਲੇਟ ਦੇ ਉੱਤੇ ਟਰੱਕ ਬੁੱਕ ਐਪ ਡਾਊਨਲੋਡ ਕਰੋ ਜਾਂ ਵੈਬਸਾਈਟ ਵਿਜ਼ਿਟ ਕਰੋ truckbook.us। ਹੋਰ ਜਾਣਕਾਰੀ ਲਈ ਕਾਲ 9164000002 truckbook.us। Truck Book app, a complete trucking solution। ਮੈਂ ਕਹਿੰਦੀ ਆ ਜੀ ਮੁੰਡੇ ਦਾ ਆਪਾਂ ਵਿਆਹ ਤਾਂ ਧਰ ਲਿਆ, ਪਰ ਮੈਨੂੰ ਤਾਂ ਐ ਲੱਗਦਾ ਵੀ ਟੈਨਸ਼ਨਾਂ ਨੂੰ ਹੀ ਘਰ ਕਰ ਲਿਆ। ਹਰ ਕੋਈ ਪੁੱਛਦਾ ਵੀ ਕੋਈ ਹਾਲ ਹੁਲ ਬੁੱਕ ਕਰ ਲਿਆ ਕਿ ਨਹੀਂ ਕਰ ਲਿਆ। ਉਹ ਭਗਵਾਨ ਨੇ ਐਵੇਂ ਨਾ ਜਾ ਘਬਰਾਈ, ਫਲਮਿੰਗੋ ਪੈਲਸ ਵਾਲਿਆਂ ਨੂੰ ਦੇ ਆਇਆ ਸਾਈ ਬਈ 1200 ਤੇ 700 ਦੀ ਕਪੈਸਿਟੀ ਵਾਲੇ 2 ਹਾਲ ਨੇ ਸੈਕਰਾਮੈਂਟੋ ਚ। ਬਲੇਹੋ ਚ ਵੀ 500 ਦੀ ਕਪੈਸਿਟੀ ਵਾਲਾ ਇੱਕ ਹਾਲ ਹੈਗਾ ਨਾ। ਹਾਲ ਚ ਫੁੱਲ ਬੱਤੀਆਂ ਵੀ ਲਾਉਣੇ ਆ ਤੇ ਵਿਆਹ ਦੀ ਭਾਜੀ ਚ ਸ਼ੱਕਰਪਾਰੇ ਵੀ ਪਾਉਣੇ ਆ। ਉਹ ਭਗਵਾਨ ਨੇ ਤੂੰ ਦਿਲ ਚ ਜਮਾ ਨਾ ਰੱਖ ਸ਼ੱਕ, ਉਹ ਸਾਰਾ ਕੁਝ ਹੀ ਦਿੰਦੇ ਆ ਚੱਕ। ਜੀ ਹਾਂ, ਫਲੇਮਿੰਗੋ ਪੈਲੇਸ ਵਾਲਿਆਂ ਕੋਲ ਆਪਣਾ ਫੰਕਸ਼ਨ ਬੁੱਕ ਕਰਾਓ ਤੇ ਟੈਨਸ਼ਨ ਫ੍ਰੀ ਹੋ ਕੇ ਪ੍ਰਾਹੁਣਿਆਂ ਵਾਂਗੂ ਆਓ। ਉਹ ਦਿੰਦੇ ਨੇ ਪੂਰੇ ਕੈਲੀਫੋਰਨੀਆ ਚ ਕੇਟਰਿੰਗ ਦੀ ਸਰਵਿਸ, ਡੈਕੋਰੇਸ਼ਨ, DJ, ਫੁੱਲ ਬਾਰ, ਭਾਜੀ ਤੇ ਮਠਿਆਈ ਦਾ ਪ੍ਰਬੰਧ ਵੀ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ Paul 5103258433 510 325 8433 916 334 6000 916 334 6000। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ ਸਵਾਗਤ ਹੈ। ਸਰੋਤਿਓ ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਮੈਂ ਕਹਾ ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਧੰਨਵਾਦ ਜੀ ਆਇਆਂ ਨੂੰ ਤੇ ਇੱਕ ਵਾਰੀ ਫੇਰ ਪਿਆਰ ਭਰੀ ਸਤਿ ਸ੍ਰੀ ਅਕਾਲ। ਹਰਜੋਤ ਸਿੰਘ ਜੀ ਅਗਲੀ ਜਿਹੜੀ ਖਬਰ ਉਸ ਦੇ ਉੱਤੇ ਦੱਸਦੀ ਜਾਈਏ। ਅੱਜ ਜਿਹੜੀ ਤੜਕੇ ਸਵੇਰੇ ਬੇ ਏਰੀਏ ਦੇ ਵਿੱਚ ਇੱਕ ਜਿਹੜਾ ਆਇਲ ਟੈਂਕਰ ਸੀਗਾ ਉਸ ਨੂੰ ਅਚਾਨਕ ਅੱਗ ਲੱਗ ਗਈ, ਜਿਸ ਕਰਕੇ ਬਹੁਤ ਜ਼ਿਆਦਾ
ਇਹ ਜਿਹੜੇ ਟ੍ਰੈਫਿਕ ਆ ਉਹ ਜਾਮ ਰਿਹਾ 580 ਤੇ ਜਿਹੜੇ ਰੈਂਪ ਦੇ ਉੱਤੇ ਤੇ 80 ਦੇ ਜਿਹੜੇ ਰੈਂਪ ਦੇ ਉੱਤੇ ਜਿਹੜਾ ਇਹ ਘਟਨਾ ਵਾਪਰੀ। ਸੋਇਆਬੀਨ ਦਾ ਤੇਲ ਕਹਿੰਦੇ ਜਾ ਰਿਹਾ ਸੀਗਾ ਇਸ ਟੈਂਕਰ ਦੇ ਵਿੱਚ, ਜਦ ਅਚਨਚੇਤੇ ਇਸ ਦੇ ਉੱਤੇ ਅੱਗ ਲੱਗ ਗਈ ਤੇ ਜਿਹੜੀ ਸਵੇਰੇ 7:30-8 ਵਜੇ ਤੱਕ ਬਹੁਤ ਜ਼ਿਆਦਾ ਜਿਹੜਾ ਟ੍ਰੈਫਿਕ ਆ ਇਸ 'ਤੇ ਚੱਲਦੇ ਹੋਇਆ, ਜਿਹੜੇ ਖਾਸ ਕਰਕੇ ਲੋਕ ਤੜਕੇ ਜਾਂਦੇ ਨੇ ਉਹਨਾਂ ਨੂੰ ਬਹੁਤ ਜ਼ਿਆਦੀਆਂ ਮੁਸ਼ਕਿਲਾਂ ਦਾ ਸਾਹਮਣਾ ਆ ਉਹ ਕਰਨਾ ਪਿਆ ਸੀਗਾ ਜੀ। ਤੇ ਅਗਲੀ ਖਬਰ ਬਾਅਦ ਚਲੀਏ, ਜਿਹੜੇ ਸਾਇੰਟਿਸਟ ਆ ਉਹਨਾਂ ਨੇ ਕਹਿੰਦੇ ਫਾਈਂਡ ਆਊਟ ਕੀਤਾ ਵੀ ਜਿਹੜਾ ਚੰਦ ਹੈਗਾ ਆ, ਮੂਨ ਆ, ਉਹ ਸ਼ਰਿੰਕ ਹੋ ਰਿਹਾ ਪਿਛਲੇ ਕਾਫੀ ਮਿਲੀਅਨਸ ਆਫ ਈਅਰ ਦੇ ਵਿੱਚ। ਕਹਿੰਦੇ 150 ਫੁੱਟ ਦੇ ਕਰੀਬ ਜਿਹੜਾ ਚੰਨ ਆ ਉਹ ਛੋਟਾ ਹੋ ਗਿਆ ਤੇ ਇਹਦੇ ਨਾਲ ਉੱਥੇ ਕਹਿੰਦੇ ਵੀ ਮੂਨ ਕੁਏਕਸ ਆ ਰਹੇ ਹੈਗੇ ਆ, ਵੀ ਜਿੱਦਾਂ ਮੰਨ ਲਓ ਵੀ ਚੰਦ ਦੇ ਉੱਤੇ ਵੀ ਜਿਹੜੇ ਭੂਚਾਲ ਆ ਰਹੇ ਹੈਗੇ ਆ। ਸੋ ਇਹ ਸਾਰਾ ਕੁਝ ਜਿਹੜਾ ਆ ਗਲੋਬਲ ਵਾਰਮਿੰਗ ਦੇ ਨਾਲ ਹੋ ਰਿਹਾ, ਕਲਾਈਮੇਟ ਦਾ ਅਸਰ ਜਿਹੜਾ ਆ ਪੂਰੇ ਜਿਹੜਾ ਧਰਤੀ ਦੇ ਤਾਂ ਹੋ ਹੀ ਰਿਹਾ ਤੇ ਹੁਣ ਚੰਨ ਵੱਲ ਵੀ ਕਹਿੰਦੇ ਹੋਣਾ ਸ਼ੁਰੂ ਹੋਇਆ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਸੈਨ ਹੋਜ਼ੇ ਫੈਡਰਲ ਕੋਰਟ ਨੇ ਇੱਕ ਬੰਦੇ ਨੂੰ ਜਿਹੜੀ ਆ ਹੁਣ ਕਹਿੰਦੇ ਵੀ ਸਜ਼ਾ ਜਿਹੜੀ ਉਹ ਸੁਣਾਉਣੀ ਆ ਤੇ ਉਹ 40 ਸਾਲ ਤੱਕ ਸਜ਼ਾ ਉਸ ਨੂੰ ਸੁਣਾਈ ਜਾ ਸਕਦੀ ਆ। 25 ਸਾਲਾਂ ਦਾ ਵੈਨ ਸੈਲਿਆ ਮੋਰਕ ਨਾਂ ਦਾ ਬੰਦਾ, ਉਸਨੇ ਅਦਾਲਤ ਦੇ ਵਿੱਚ ਆਪਣੇ ਆਪ ਨੂੰ ਦੋਸ਼ੀ ਜਿਹੜਾ ਕਬੂਲਿਆ ਵੀ ਉਸਨੇ ਵਾਇਰ ਫਰਾਡ, ਮਨੀ ਲਾਂਡਰਿੰਗ ਜਿਹੜੀ ਉਹ ਕੀਤੀ ਹੈ। ਡਿਪਾਰਟਮੈਂਟ ਆਫ ਜਸਟਿਸ ਤੇ FBI ਨੇ ਕੱਲ ਜਿਹੜਾ ਇਸ ਦੇ ਬਾਰੇ ਅਨਾਉਂਸ ਕੀਤਾ। ਮੋਰਕ ਨੇ ਇੱਕ ਸਕੀਮ ਜਿਹੜੀ ਉਹ ਚਲਾ ਰਹੀ ਸੀ, ਜਿਹੜਾ ਕਿ ਉਹ ਕਰਦਾ ਸੀ ਲੋਕਾਂ ਦੇ ਵੱਲੋਂ ਐਪਲ ਨੂੰ ਜਿਹੜਾ ਉਹ ਜਾਣਬੁੱਝ ਕੇ ਚਿੱਠੀਆਂ ਜਾਂ ਸ਼ਿਕਾਇਤ ਕਰਦਾ ਸੀਗਾ ਵੀ ਤੁਹਾਡਾ ਫੋਨ ਜਿਹੜਾ ਤੁਸੀਂ ਘੱਲਿਆ ਉਹ ਬਾਕਸ ਸਾਨੂੰ ਐਮਟੀ ਮਿਲਿਆ ਆ, ਖਾਲੀ ਮਿਲਿਆ ਆ ਤੇ ਉਹਦੇ ਕਰਕੇ ਸਾਨੂੰ ਰੀਫੰਡ ਕਰੋ। ਤੇ ਉਹ ਰੀਫੰਡ ਜਿਹੜਾ ਉਸ ਦੇ ਕੋਲ ਆਉਂਦਾ ਸੀ ਉਹ ਵੱਖ-ਵੱਖ ਆਪਣੇ ਖਾਤਿਆਂ ਦੇ ਵਿੱਚ ਇੱਧਰ ਉੱਧਰ ਜਿਹੜਾ ਕਰ ਦਿੰਦਾ ਸੀ ਤਾਂ ਜੋ ਕਹਿੰਦੇ ਵੀ ਇਸ ਦੇ ਬਾਰੇ ਪਤਾ ਨਾ ਲੱਗੇ। ਤੇ ਕਹਿੰਦੇ $1 ਮਿਲੀਅਨ ਦਾ ਚੂਨਾ ਜਿਹੜਾ ਆ ਇਹ ਐਪਲ ਨੂੰ ਲਾ ਗਿਆ ਆ। ਤੇ ਕਹਿੰਦੇ ਇੱਦਾਂ ਦੀਆਂ ਹੀ ਹੋਰ ਬਹੁਤ ਸਾਰੇ ਜਿਹੜੇ ਉਹ ਜਿਹੜਾ ਐਮਟੀ ਬਾਕਸ ਸਕੀਮ ਆ, ਜਿਹੜੀ ਇੱਦਾਂ ਦੀ ਫਰਾਡ ਦੀ ਸਕੀਮ ਆ ਈਬੇ ਦੇ ਉੱਤੇ, ਐਮਾਜ਼ੋਨ ਦੇ ਉੱਤੇ ਜਿਹੜੇ ਲੋਕ ਆ ਉਹ ਕਰਦੇ ਨੇ। ਜਦ ਕਿ ਕਈ ਲੋਕਾਂ ਦੇ ਨਾਲ ਐਕਚੁਅਲ ਦੇ ਵਿੱਚ ਇੱਦਾਂ ਹੁੰਦਾ ਵੀ ਉਹ ਜਿਹੜਾ ਸਮਾਨ ਮੰਗਾਉਂਦੇ ਨੇ ਤੇ ਉਹਨਾਂ ਨੂੰ ਖਾਲੀ ਬਕਸੇ ਜਿਹੜੇ ਪ੍ਰਾਪਤ ਹੁੰਦੇ ਨੇ ਤੇ ਇੱਦਾਂ ਦੇ ਜਿਹੜੇ ਫਰਾਡੀ ਬੰਦੇ ਆ ਉਹਨਾਂ ਲੋਕਾਂ ਦਾ ਵੀ ਕੰਮ ਜਿਹੜਾ ਉਹ ਖਰਾਬ ਕਰੀ ਜਾ ਰਹੇ ਆ। ਇਸ ਟਾਈਮ ਉਹ ਬੇਲ ਦੇ ਉੱਤੇ ਬਾਹਰ ਆ ਤੇ ਕਹਿੰਦੇ 21 ਅਕਤੂਬਰ ਨੂੰ ਜਿਹੜੇ ਜੱਜ ਆ ਇਸ ਨੂੰ ਸਜ਼ਾ ਜਿਹੜੀ ਆ ਉਹ ਸੁਣਾਉਣਗੇ। ਤੇ ਕਹਿੰਦੇ ਵੀ ਜਿਹੜੇ ਵੱਖ-ਵੱਖ ਇਹਦੇ ਚਾਰਜਿਸ ਆ, ਇੱਕ ਦੇ ਵਿੱਚ 20 ਸਾਲ, ਦੋਨਾਂ ਦੇ ਵਿੱਚ 20 ਸਾਲ ਦੀ ਸਜ਼ਾ ਆ ਤੇ 2.5 ਲੱਖ ਜਾਂ $5 ਲੱਖ ਦਾ ਜੁਰਮਾਨਾ ਵੀ ਨਾਲ ਇਸ ਨੂੰ ਹੋ ਸਕਦਾ ਆ। ਸੋ ਕਈ ਵਾਰੀ ਬੰਦਾ ਸੋਚਦਾ ਵੀ ਮੈਂ ਬਹੁਤ ਸਿਆਣਾ ਆ ਵੀ ਮੈਂ ਜਿਹੜਾ ਆ ਇਹ ਕੰਮ ਕਰੂੰਗਾ ਤੇ ਕਿਸੇ ਨੂੰ ਪਤਾ ਨਹੀਂ ਲੱਗਣਾ, ਪਰ ਇਹ ਵੀ ਗਾਂ ਜਿਹੜੇ ਆ ਕਹਿੰਦੇ ਵੀ ਹਰ ਵਾਰੀ ਪੁੱਤ ਨਹੀਂ, ਕਈ ਵਾਰੀ ਪਿਓ ਵੀ ਟੱਕਰ ਜਾਂਦਾ ਹੁੰਦਾ ਅੱਗੋਂ। ਸੋ ਇਹ ਜਿਹੜਾ ਧਿਆਨ ਰੱਖਣਾ ਚਾਹੀਦਾ ਇਹਨਾਂ ਚੀਜ਼ਾਂ ਦਾ ਜੀ। ਅਗਲੀ ਖਬਰ ਬਾਅਦ ਚਲੀਏ, ਕਹਿੰਦੇ ਆਪਾਂ ਬਹੁਤ ਸਾਰੇ ਜਿਹੜੇ ਲੋਕ ਆ ਆਪਣੇ ਸਰੋਤੇ ਵੀ ਆ WhatsApp ਯੂਜ਼ ਕਰਦੇ ਆ ਤੇ WhatsApp ਦਾ ਪਤਾ ਚੱਲਿਆ ਆ ਵੀ ਉਸ ਨੂੰ ਇਨਫੈਕਟ ਕੀਤਾ ਗਿਆ ਪਿਛਲੇ ਦਿਨਾਂ ਦੇ ਵਿੱਚ ਸਪਾਈਵੇਅਰ ਦੇ ਨਾਲ। ਫਾਈਨੈਂਸ਼ੀਅਲ ਟਾਈਮਜ਼ ਨੇ ਅਕਿਊਜ਼ ਕੀਤਾ ਵੀ ਇਜ਼ਰਾਈਲ ਦਾ ਇੱਕ NSO ਗਰੁੱਪ ਹੈਗਾ ਆ, ਉਹ ਜਿਹੜਾ ਇਹ WhatsApp ਆ ਉਹਦੇ ਇੱਕ ਵੌਇਸ ਕਾਲ ਦਾ ਫੰਕਸ਼ਨ ਹੈਗਾ ਆ, ਉਹਨੂੰ ਇੱਕ ਤਰ੍ਹਾਂ ਨਾਲ ਬ੍ਰੇਕ ਕਰਕੇ ਲੋਕਾਂ ਨੂੰ ਕਾਲ ਕਰਦੇ ਆ, ਉਹ ਤੋਂ ਬਾਅਦ ਉਹਨੂੰ ਇਨਫੈਕਟ ਕੀਤਾ ਜਾਂਦਾ ਤੇ ਸਾਰਾ ਡਾਟਾ ਜਿਹੜਾ ਆ ਉਹ ਤੁਹਾਡੇ WhatsApp ਦੇ ਵਿੱਚ ਹੁੰਦਾ ਹੈਗਾ ਉਹਨੂੰ ਚੋਰੀ ਕੀਤਾ ਜਾਂਦਾ। ਇਹ ਪਿਛਲੇ ਦਿਨਾਂ ਤੋਂ ਜਿਹੜੀ ਆ ਕਾਫੀ ਚੱਲ ਰਹੀ ਆ ਤੇ ਇਸ ਨੂੰ ਇੱਕ ਜਿਹੜੇ ਸਾਊਦੀ ਅਰੇਬੀਆ ਦਾ ਜਰਨਲਿਸਟ ਸੀ ਖਸ਼ੋਗੀ, ਜਿਸ ਨੂੰ ਮਾਰਿਆ ਗਿਆ ਸੀ, ਉਸ ਦੇ ਨਾਲ ਵੀ ਰਿਲੇਟਡ ਲਿਆ ਗਿਆ ਹੈਗਾ ਆ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਆ ਰਹੀ ਹੈ ਕੁਈਨਜ਼ ਤੋਂ, ਉੱਥੇ ਦੇ ਜਿਹੜੇ ਸੁਪਰੀਮ ਕੋਰਟ ਦੇ ਜਸਟਿਸ ਕੈਨਥ ਹੋਲਡਰ ਆ, ਉਹਨਾਂ ਨੇ ਸ਼ਾਮਦਾਈ ਅਰਜੁਨ, ਇੱਕ ਇੰਡੀਅਨ ਓਰੀਜਨ ਔਰਤ ਆ ਜਿਸ ਦੇ ਉੱਤੇ 9 ਸਾਲਾਂ ਦੀ ਸਟੈਪ ਡਾਟਰ ਆ, ਉਸ ਦੇ ਕਤਲ ਦਾ ਕਥਿਤ ਦੋਸ਼ ਸੀ, ਉਸ ਦੇ ਵਿੱਚ ਉਸ ਨੂੰ ਕਨਵਿਕਟ ਕਰ ਦਿੱਤਾ, ਉਸ ਨੂੰ ਦੋਸ਼ੀ ਕਰਾਰ ਦੇ ਦਿੱਤਾ ਤੇ ਹੁਣ 3 ਜੂਨ ਨੂੰ ਇਸ ਬੀਬੀ ਨੂੰ ਸਜ਼ਾ ਜਿਹੜੀ ਆ ਉਹ ਸੁਣਾਈ ਜਾਵੇਗੀ। ਸ਼ਾਮਦਾਈ ਅਰਜੁਨ 55 ਸਾਲ ਦੀ ਆ, ਕੁਈਨਜ਼ ਨਿਊਯਾਰਕ ਦੇ ਵਿੱਚ ਉਹ ਰਹਿੰਦੀ ਆ ਤੇ ਇਸ ਦੇ ਉੱਤੇ ਜਿੱਦਾਂ ਮੈਂ ਦੱਸਿਆ ਵੀ ਇਸ ਦੇ ਹੁਣ ਦੋਸ਼ ਆ ਉਹ ਸਾਬਤ ਹੋ ਚੁੱਕੇ ਆ ਤੇ ਇਸ ਨੂੰ 25 ਸਾਲ ਤੋਂ ਜਿਹੜੀ ਉਮਰ ਕੈਦ ਦੀ ਸਜ਼ਾ ਆ ਉਹ ਸੁਣਾਈ ਜਾ ਸਕਦੀ ਆ। ਅਗਸਤ 2016 ਦੇ ਵਿੱਚ 9 ਸਾਲਾਂ ਦੀ ਆਪਣੀ ਜਿਹੜੀ ਸਟੈਪ ਡਾਟਰ ਅਸ਼ਦੀਪ ਕੌਰ,
ਉਸ ਦਾ ਗਲਾ ਘੁੱਟ ਕੇ ਸਟ੍ਰੈਂਗੂਲੇਸ਼ਨ ਦੇ ਨਾਲ ਸਾਹ ਰੋਕ ਕੇ ਜਿਹੜੇ ਆ ਉਹ ਮਾਰਨ ਦੇ ਦੋਸ਼ ਇਸ ਦੇ ਉੱਤੇ ਲੱਗੇ ਸੀਗੇ। ਤੇ ਹੁਣ ਜਦੋਂ ਇਹ ਟਰਾਇਲ ਚੱਲਣ ਤੋਂ ਬਾਅਦ ਦੇ ਵਿੱਚ ਇਹ ਪਤਾ ਲੱਗਾ ਆ ਵਿਕਟਮ ਜਿਹੜੀ ਅਰਸ਼ਦੀਪ ਕੌਰ, ਉਸ ਦਾ ਪਿਤਾ ਦਾ ਨਾਂ ਜਿਹੜਾ ਸੁਖਜਿੰਦਰ ਸਿੰਘ ਉਹ ਦੱਸਿਆ ਜਾਂਦਾ ਆ। ਤੇ ਉਹ ਜਿਹੜੇ ਆਈ ਵਿਟਨੈਸ ਜਿਹੜੇ ਦੱਸਦੇ ਨੇ ਵੀ ਕਿਸ ਤਰੀਕੇ ਦੇ ਨਾਲ ਬਾਥਰੂਮ ਦੇ ਵਿੱਚ ਲਾਈਟ ਕਹਿੰਦੇ ਆ ਕਈ ਘੰਟਿਆਂ ਤੱਕ ਉਦੋਂ ਚੱਲਦੀ ਰਹੀ। ਜਦੋਂ ਪਤਾ ਲੱਗਾ ਤੇ ਫਿਰ ਜਦੋਂ ਉਹਦਾ ਪਿਓ ਆਇਆ ਉਸਨੇ ਦਰਵਾਜ਼ਾ ਤੋੜ ਕੇ ਦੇਖਿਆ ਤੇ ਉਸ ਦੀ ਜਿਹੜੀ ਕੁੜੀ ਆ ਜਿਹੜੀ ਅਰਸ਼ਦੀਪ ਕੌਰ, ਉਸ ਦੀ ਲਾਸ਼ ਜਿਹੜੀ ਆ ਬਾਥ ਟੱਬ ਦੇ ਵਿੱਚ ਪਈ ਸੀ ਤੇ ਬਹੁਤ ਸਾਰੇ ਉਸ ਦੇ ਸਰੀਰ ਦੇ ਉੱਤੇ ਸੱਟਾਂ ਜਿਹੜੀਆਂ ਸੀਗੀਆਂ। ਸੋ ਹੁਣ 3 ਜੂਨ ਨੂੰ ਇਸ ਘਿਨਾਉਣੀ ਹਰਕਤ ਦੇ ਲਈ ਜਿਹੜੀ ਸ਼ਾਮਦਈ ਅਰਜੁਨ ਨਾਂ ਦੀ ਇਸ 55 ਸਾਲ ਦੀ ਇੰਡੀਅਨ ਓਰੀਜਨ ਵੂਮਨ ਆ ਉਸ ਨੂੰ ਸਜ਼ਾ ਸੁਣਾਈ ਜਾਵੇਗੀ। ਜੀ ਦੇਖ ਲਓ ਵੀ ਮਤਰੀਮ ਆਮ ਦੀਆਂ ਆਪਾਂ ਗੱਲਾਂ ਤਾਂ ਸੁਣਦੇ ਸੀ, ਪਰ ਅਮਰੀਕਾ ਵਿੱਚ ਆ ਕੇ ਵੀ ਉਸ ਨੇ ਆਪਣੀ 10 ਸਾਲਾਂ ਦੀ ਜਿਹੜੀ ਬੱਚੀ ਆ ਉਹਨੂੰ ਜਿਹੜਾ ਉਹਦਾ ਗਲਾ ਘੁੱਟ ਕੇ ਮਾਰ ਦਿੱਤਾ। ਜੀ ਜੀ ਤੇ ਅਗਲੀ ਖਬਰ ਵੱਲ ਚਲੀਏ ਜਿਹੜੀ ਟੈਕਸਸ ਤੋਂ ਆ ਰਹੀ ਆ। ਟੈਕਸਸ ਦੇ ਵਿੱਚ ਕਹਿੰਦੇ ਵੀ ਇੱਕ ਪੁਲਿਸ ਆਫੀਸਰ ਨੇ ਇੱਕ ਲੇਡੀ ਨੂੰ ਜਿਹੜਾ ਗੋਲੀ ਮਾਰ ਕੇ ਮਾਰ ਦਿੱਤਾ, ਜਦੋਂ ਕਿ ਉਹਦੀ ਬਾਅਦ ਦੇ ਵਿੱਚ 911 ਕਾਲਸ ਸੁਣੀਆਂ ਵੀ ਉਹਦੇ ਵਿੱਚ ਉਹ ਕਹਿ ਰਹੀ ਆ ਵੀ ਮੈਂ ਪ੍ਰੈਗਨੈਂਟ ਹੈਗੀ ਆ, ਮੈਨੂੰ ਹੈਲਪ ਦੀ ਜ਼ਰੂਰਤ ਆ। ਪਰ ਪੁਲਿਸ ਵਾਲੇ ਕਹਿੰਦੇ ਆ ਵੀ ਉਸ ਨੇ ਜਿਹੜੀ ਟੇਜ਼ਰ ਗਨ ਸੀਗੀ ਪੁਲਿਸ ਦੇ ਕੋਲ ਉਸ ਨੂੰ ਖੋਹਣ ਦੀ ਕੋਸ਼ਿਸ਼ ਕੀਤੀ। ਉਹ ਤੋਂ ਬਾਅਦ ਜਿਹੜੀ ਪੁਲਿਸ ਵੱਲੋਂ ਇਹ ਗੋਲੀਆਂ ਮਾਰੀਆਂ ਗਈਆਂ। ਇਹ ਜਿਹੜਾ ਵੇਟਨ ਟਾਊਨ ਆ ਜੋ ਕਿ 25 ਮੀਲ ਈਸਟ ਆਫ ਹੂਸਟਨ ਹੈਗਾ ਆ, ਉੱਥੇ ਇਹ ਸਾਰਾ ਕੁਝ ਵਾਪਰਿਆ ਜਦੋਂ ਇੱਕ ਪੁਲਿਸ ਆਫੀਸਰ ਸਟੀਵ ਡੋਰਸ ਜਿਹਦਾ ਨਾਮ ਦੱਸਿਆ ਗਿਆ ਆ, ਉਹ ਇੱਕ ਅਪਾਰਟਮੈਂਟ ਕੰਪਲੈਕਸ ਦੇ ਵਿੱਚ ਪੈਟਰੋਲ ਕਰ ਰਿਹਾ ਸੀ ਤੇ ਉਸ ਨੇ ਕਹਿੰਦੇ ਵੀ 45 ਸਾਲਾਂ ਦੀ ਇੱਕ ਲੇਡੀ ਨੂੰ ਅਰੈਸਟ ਕਰਨ ਦੀ ਟਰਾਈ ਕੀਤੀ। ਉਹ ਤੋਂ ਬਾਅਦ ਦੋਨਾਂ ਦੇ ਵਿੱਚ ਜਿਹੜੀ ਕਸ਼ਮਕਸ਼ ਚੱਲੀ ਤੇ ਪੁਲਿਸ ਵਾਲਿਆਂ ਨੇ ਉਸ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ। ਜੀ ਜੀ ਅਗਲੀ ਜਿਹੜੀ ਖਬਰ ਉਸ 'ਤੇ ਨਜ਼ਰ ਮਾਰਦੇ ਹਾਂ। ਸੈਕਟਰੀ ਆਫ ਸਟੇਟ ਮਾਈਕ ਪੋਂਪੇਓ ਜਿਹੜੇ ਕਿ ਅਚਨਚੇਤੇ ਬਰਸਲਸ ਦੇ ਵਿੱਚ ਪਹੁੰਚ ਗਏ ਸੀ, ਜਿੱਥੇ ਉਹ ਯੂਰਪੀਅਨ ਲੀਡਰਸ ਦੇ ਨਾਲ ਗੱਲਬਾਤ ਕਰਨ ਦੇ ਲਈ, ਖਾਸ ਕਰਕੇ ਈਰਾਨ ਦੇ ਜਿਹੜੇ ਮਸਲੇ ਆ ਉਸ ਨੂੰ ਲੈ ਕੇ। ਤੇ ਆਪਣੇ ਯੂਰਪ ਦੇ ਦੌਰੇ ਦੇ ਵਿੱਚ ਜਿਹੜੇ ਮਾਈਕ ਪੋਂਪੇਓ ਯੂਰਪੀਅਨ ਸੰਘ ਦੇ ਉੱਤੇ ਤੇ ਯੂਕੇ ਨੂੰ ਉਹਨਾਂ ਨੇ ਕਾਫੀ ਜਿਹੜੀ ਆ ਤਾੜਨਾ ਜਿਹੜੀ ਉਹ ਪਾਈ ਆ। ਤੇ ਇਸ ਦੇ ਵਿੱਚ ਕਹਿੰਦੇ ਵੀ ਜਿਹੜੇ ਖਾਸ ਕਰਕੇ ਹੁਣ ਇਹ ਅਚਨਚੇਤੇ ਪਹੁੰਚਣ ਦੇ ਕਰਕੇ ਜਿਹੜੇ ਉੱਥੋਂ ਦੇ ਲੀਡਰਸ ਆ ਉਹਨਾਂ ਨੇ ਇਸ ਮੁਲਾਕਾਤ ਨੂੰ ਇਸ ਦੌਰੇ ਨੂੰ ਬਹੁਤਾ ਜਿਹੜਾ ਆ ਕਹਿ ਲਓ ਵੀ ਖੁਸ਼ੀ ਦੇ ਨਾਲ ਨਹੀਂ ਕੀਤਾ। 14 ਮਈ ਯਾਨੀ ਕਿ ਅੱਜ ਇਹਨਾਂ ਨੇ ਰਸ਼ੀਆ ਦੇ ਵਿੱਚ ਹੁਣ ਜਾਣਾ ਸੀਗਾ ਤੇ ਉਹ ਪਲਾਨ ਜਿਹੜਾ ਪਹਿਲੋਂ ਉਹਨਾਂ ਨੇ ਜਾਣਾ ਸੀਗਾ, ਪਰ ਹੁਣ ਪੋਸਟਪੋਨ ਉਦੋਂ ਉਹਨਾਂ ਨੇ ਕੀਤਾ ਸੀਗਾ ਅਚਨਚੇਤੇ ਬਰਸਲਸ ਦੇ ਵਿੱਚ ਜਾਣ ਦੇ ਲਈ। ਤੇ ਜਿਸ ਤਰੀਕੇ ਦੇ ਨਾਲ ਕਹਿੰਦੇ ਆ ਵੀ ਇਹ ਤਿਆਰੀਆਂ ਕਰ ਰਹੇ ਨੇ, ਜਿੱਦਾਂ ਆਪਾਂ ਅੱਜ ਇੱਕ ਰਿਪੋਰਟ ਦਾ ਵੀ ਜਿਹੜਾ ਇੱਕ ਜ਼ਿਕਰ ਕੀਤਾ ਵੀ ਤਕਰੀਬਨ 1.25 ਲੱਖ ਜਿਹੜਾ ਫੌਜੀ ਆ ਉਹ ਉੱਧਰ ਈਰਾਨ ਵਾਲੇ ਪਾਸੇ ਘੱਲਣ ਨੂੰ ਜਿਹੜੀ ਆ ਇੱਕ ਸੂਝ ਹੀ ਲੱਗੀ ਆ, ਜਿਸ ਨੂੰ ਉਹਦਾ ਨਕਾਰ ਦਿੱਤਾ ਹੈ ਰਾਸ਼ਟਰਪਤੀ ਟਰੰਪ ਨੇ। ਪਰ ਜਿੱਦਾਂ ਮਾਈਕ ਪੋਂਪੇਓ ਭੱਜੇ ਫਿਰ ਰਹੇ ਨੇ ਪੂਰੇ ਮੁਲਕਾਂ ਦੇ ਵਿੱਚ, ਈਰਾਨ ਨੂੰ ਵੈਨੇਜ਼ੁਏਲਾ ਦੇ ਉੱਤੇ ਪ੍ਰੈਸ਼ਰ ਜਿਹੜਾ ਉਹ ਪਾਇਆ ਜਾ ਰਿਹਾ। ਵੈਨੇਜ਼ੁਏਲਾ ਦੇ ਵਿੱਚ ਵੀ ਮਡੂਰੋ ਨੂੰ ਕੱਢਣ ਦੀਆਂ ਕੋਸ਼ਿਸ਼ਾਂ ਅਜੇ ਤੱਕ ਨਾਕਾਮਯਾਬ ਰਹੀਆਂ, ਜਿਸ ਨੂੰ ਰਸ਼ੀਆ ਵਾਲੇ ਪੂਰੀ ਤਰ੍ਹਾਂ ਬੈਕ ਕਰ ਰਹੇ ਨੇ। ਸੋ ਲੈਟਸ ਸੀ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਕੀ ਹੁੰਦਾ ਆ। ਉੱਧਰ ਜਿਹੜੇ ਯੂਕੇ ਦੇ ਇਹਨਾਂ ਨੇ ਤਾੜਨਾ ਕੀਤੀ, ਉੱਥੋਂ ਦੇ ਜਿਹੜੇ ਆਪੋਜੀਸ਼ਨ ਪਾਰਟੀ ਵਾਲੇ ਜਰਮੀ ਕੋਰਬਾਈਨ ਆ, ਉਹਨਾਂ ਨੇ ਕਿਹਾ ਵੀ ਜਿਹੜਾ ਵੈਨੇਜ਼ੁਏਲਾ ਦਾ ਫਿਊਚਰ ਆ ਉਹ ਵੈਨੇਜ਼ੁਏਲੀਅਨਸ ਨੂੰ ਜਿਹੜਾ ਉਹ ਦੇਖਣ ਦੇਣਾ ਚਾਹੀਦਾ ਆ। ਤੇ ਜਿਹੜੇ ਲਗਾਤਾਰ ਸੈਂਕਸ਼ਨਸ ਦੀ ਮੰਗ ਕੀਤੀ ਜਾ ਰਹੀ ਹੈ ਵੈਨੇਜ਼ੁਏਲਾ ਦੇ ਖਿਲਾਫ, ਉਹ ਰੋਂਗ ਹੈਗੀ ਆ। ਵੀ ਆਊਟਸਾਈਡ ਜਿਹੜੇ ਹੈਗੇ ਆ, ਅਸੀਂ ਸਾਨੂੰ ਇੰਟਰਫੀਅਰ ਨਹੀਂ ਕਰਨਾ ਚਾਹੀਦਾ ਵੈਨੇਜ਼ੁਏਲਾ ਦੇ ਵਿੱਚ, ਵੀ ਚਾਹੇ ਕੋਈ US ਵਾਲਾ ਆ ਤੇ ਚਾਹੇ ਕੋਈ ਹੋਰ ਮੁਲਕ ਵਾਲਾ ਆ। ਤੇ ਨੈਗੋਸ਼ੀਏਸ਼ਨ ਤੇ ਡਾਇਲੋਗ ਹੀ ਇਸ ਕ੍ਰਾਈਸਿਸ ਦਾ ਹੱਲ ਆ। ਉੱਥੇ ਜਿਹਨੂੰ ਬੈਕ ਕਰ ਰਹੇ ਆ ਹਰਜੋਤ ਸਿੰਘ ਜੀ ਜਿਹੜੇ US ਵਾਲੇ ਤੇ ਹੋਰ ਵੀ ਬਹੁਤ ਸਾਰੇ ਮੁਲਕ, ਉਸ ਦਾ ਜਿਹੜਾ ਵਾਨ ਗੁਆਇਡੋ ਆ ਉਸ ਦਾ ਕੁਛ ਬਣਿਆ ਨਹੀਂ ਆ। ਉਸ ਨੇ ਅਪਰਾਈਜ਼ਿੰਗ ਦੀ ਵੀ ਟਰਾਈ ਕੀਤੀ ਸੀਗੀ, ਮਿਲਟਰੀ ਨੂੰ ਵੀ ਹੱਲਾਸ਼ੇਰੀ ਦੇਣ ਦੀ ਕੋਸ਼ਿਸ਼ ਕੀਤੀ ਸੀ ਮਜ਼ਦੂਰ ਦਿਵਸ ਵਾਲੇ ਦਿਨ ਮੇਡੇ ਦੇ ਉੱਤੇ, ਪਰ ਉਦੋਂ ਵੀ ਕੋਈ ਗੱਲ ਬਣ ਨਾ ਸਕੀ। ਮਡੂਰੋ ਅਜੇ ਵੀ ਪਾਵਰ ਦੇ ਵਿੱਚ ਆ।
ਇੱਕ ਟਾਈਮ ਦੇ ਉੱਤੇ ਕਿਹਾ ਜਾ ਰਿਹਾ ਸੀ ਵੀ ਮਡੂਰੋ ਛੱਡ ਕੇ ਜਾ ਰਿਹਾ, ਪਰ ਫਿਰ ਵਲਾਦੀਮੀਰ ਪੁਤਿਨ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਦੇ ਵਿੱਚ ਉਹਨੇ ਆਪਣੇ ਡੇਰੇ ਆ ਉੱਥੇ ਦੁਬਾਰਾ ਗੱਡ ਲਏ। ਜੀ, ਅਗਲੀ ਖਬਰ ਬੇਕਰਸਫੀਲਡ ਤੋਂ ਆ ਰਹੀ ਆ। ਬੇਕਰਸਫੀਲਡ ਦੇ ਵਿੱਚ ਜਿਹੜਾ ਕ੍ਰਾਈਮ ਆ ਉਹ ਕਾਫੀ ਵਧਿਆ ਹੋਇਆ ਆ, ਤੇ ਉੱਥੇ ਦੇ ਜਿਹੜੇ ਪੁਲਿਸ ਚੀਫ ਆ ਉਸ ਨੇ ਆਪਣੀ ਡਿਪਾਰਟਮੈਂਟ ਦੇ ਜਿਹੜੇ ਹੋਰ ਲੋਕ ਤੇ ਪਲੱਸ ਜਿਹੜੀ ਪਬਲਿਕ ਆ ਉਸ ਦੇ ਨਾਲ ਮਿਲ ਕੇ ਕਹਿੰਦੇ ਆਪਣੀ ਨਵੀਂ ਸਟੇਟਮੈਂਟ ਜਿਹੜੀ ਆ ਇਸ਼ੂ ਕੀਤੀ ਹੈਗੀ ਆ। ਉਹਨਾਂ ਦੇ ਮੁਤਾਬਕ ਕਹਿੰਦੇ ਵੀ ਬੇਕਰਸਫੀਲਡ ਪੁਲਿਸ ਡਿਪਾਰਟਮੈਂਟ ਜਿਹੜੀ ਆ ਉਹ ਕਮਿਊਨਿਟੀ, ਆਪਣੀ ਜਿਹੜੀ ਲੋਕਲ ਕਮਿਊਨਿਟੀ ਆ ਉਹਦੇ ਨਾਲ ਰਲ ਕੇ ਲੋਕਾਂ ਦੀ ਜਾਇਦਾਦ ਤੇ ਲੋਕਾਂ ਨੂੰ ਸਰਵ ਕਰੇਗੀ। ਤੇ ਜਿਹੜੇ ਪੁਲਿਸ ਚੀਫ ਹੈਗੇ ਆ ਮਾਰਟਿਨ, ਉਹਨਾਂ ਨੇ ਇਹ ਕਿਹਾ ਵੀ ਜਦੋਂ ਵੀ ਤੁਸੀਂ ਪੁਲਿਸ ਕਿਸੇ ਵੀ ਆਫੀਸਰ ਨੂੰ ਦੇਖਦੇ ਆ ਉਹਨੂੰ ਜਸਟ ਹੈਲੋ ਕਹੋ ਤੇ ਇਹ ਸੋਚੋ ਆਪਣੇ ਮਨ ਦੇ ਵਿੱਚ ਉਹ ਜਿਹੜੀ ਆ ਵੀ ਜੌਬ ਆਪਣੀ ਕਮਿਊਨਿਟੀ ਦੇ ਲਈ ਕਰ ਰਿਹਾ ਹੈਗਾ। ਬੇਕਰਸਫੀਲਡ ਜਿਹੜਾ ਆ ਕਹਿੰਦੇ ਵੀ ਕਾਫੀ ਬੂਮ ਹੋ ਰਿਹਾ ਪਿਛਲੇ ਸਾਲਾਂ ਦੇ ਵਿੱਚ, ਤੇ ਉਹ ਬੇਕਰਸਫੀਲਡ ਦੀ ਜਿੰਨੇ ਵੀ ਪੋਲੀਟੀਸ਼ੀਅਨ ਆ ਲੋਕ ਆ ਉਹ ਟਰਾਈ ਕਰ ਰਹੇ ਆ ਵੀ ਉਹਨਾਂ ਦਾ ਬੇਕਰਸਫੀਲਡ ਸ਼ਹਿਰ ਦਾ ਜਿਹੜਾ ਨਾਮ ਆ ਉਹ ਕੈਲੀਫੋਰਨੀਆ ਦੇ ਵਿੱਚ ਚਮਕੇ। ਜੀ, ਅਗਲੀ ਜਿਹੜੀ ਆ ਹਰਜੋਤ ਸਿੰਘ ਜੀ ਖਬਰ ਆਈ ਆ, ਜਿਹੜਾ 737 ਬੋਇੰਗ ਮੈਕਸ ਜਹਾਜ਼ ਸੀਗਾ ਉਸ ਦਾ ਜਿਹੜਾ ਸਿਸਟਮ ਸੀਗਾ ਜਿਸ ਦੇ ਕਰਕੇ 2 ਫੇਟਲ ਕ੍ਰੈਸ਼ ਹੋਏ, ਜਾਨਲੇਵਾ ਕ੍ਰੈਸ਼ ਹੋਏ, ਜਿਨ੍ਹਾਂ 'ਚ 350 ਤੋਂ ਵੱਧ ਲੋਕ ਮਾਰੇ ਗਏ ਆ। FAA ਨੂੰ ਕਹਿੰਦੇ ਵੀ ਇਸ ਦੇ ਬਾਰੇ ਬਹੁਤ ਵਾਰੀ ਰਿਪੋਰਟ ਬਹੁਤ ਸਾਰੇ ਜਿਹੜੇ ਪਾਇਲਟਸ ਆ ਉਹਨਾਂ ਨੇ ਕੀਤਾ ਸੀਗਾ ਵੀ ਜਿਹੜੀ ਕਰੂਸ਼ੀਅਲ ਸੇਫਟੀ ਨੂੰ ਮਸਲਾ ਜਿਹੜਾ ਹੈਗਾ ਵੀ ਸੈਂਸਰਸ ਦੀ ਮਾਲ ਫੰਕਸ਼ਨਿੰਗ ਜਾਂ ਠੀਕ ਤਰੀਕੇ ਦੇ ਨਾਲ ਨਾ ਕੰਮ ਕਰਨ ਦੀਆਂ ਸ਼ਿਕਾਇਤਾਂ ਆਈਆਂ ਸੀਗੀਆਂ, ਤੇ ਪਰ ਕਹਿੰਦੇ FAA ਨੇ ਇਸ ਦੇ ਉੱਤੇ ਕਥਿਤ ਤੌਰ ਦੇ ਉੱਤੇ ਕਿਸੇ ਤਰੀਕੇ ਦੀ ਸੇਫਟੀ ਅਸੈਸਮੈਂਟਸ ਨਹੀਂ ਕੀਤੀਆਂ। ਤੇ ਹੁਣ ਜਦੋਂ ਇਹ ਕ੍ਰੈਸ਼ ਹੋਏ ਆ ਤੇ ਹੁਣ ਸਾਰੇ ਦੇ ਸਾਰੇ ਜਿਹੜੇ ਜਹਾਜ਼ ਆ ਉਹ ਗਰਾਊਂਡ ਕੀਤੇ ਹੋਏ। ਆਈ ਥਿੰਕ ਅਗਸਤ ਮਹੀਨੇ ਤੱਕ ਕਈ ਜਿਹੜੀਆਂ 에ਅਰਲਾਈਨਸ ਆ ਉਹਨਾਂ ਨੇ ਗਰਾਊਂਡ ਕੀਤੇ ਹੋਏ ਆ। ਜਿਹੜਾ MCAS ਸਿਸਟਮ ਹੈਗਾ ਆ ਉਹੀ ਇਸ ਜਹਾਜ਼ ਨੂੰ ਉਤਾਰਨ ਦੇ ਵਿੱਚ ਗਰਾਊਂਡ ਕਰਨ ਦਾ ਇੱਕ ਮੁੱਖ ਕਾਰਨ ਬਣਿਆ। ਉਹਦੇ ਕਰਕੇ ਹੀ ਜਿਹੜੇ ਆ 2 ਵੱਡੇ ਐਕਸੀਡੈਂਟ ਹੋਏ ਆ, ਤੇ ਕਈ ਐਕਸੀਡੈਂਟ ਹੁਣ ਉਹ ਵੈਸੇ ਬਾਲ-ਬਾਲ ਜਿਹੜੇ ਬਚ ਗਏ ਸੀਗੇ, ਤੇ ਉਹ ਐਕਸੀਡੈਂਟ ਜੇ ਹੁੰਦੇ ਤਾਂ ਇਹਦੇ ਕਰਕੇ ਹੀ ਹੋਣੇ ਸੀਗੇ। ਸੋ ਬਹੁਤ ਇੱਕ ਚਿੰਤਾ ਦਾ ਵਿਸ਼ਾ ਹੈ ਵੀ FAA ਜਿਹੜੀ ਕਿ ਵਿਸ਼ਵ ਦੇ ਵਿੱਚ ਮੰਨੀ ਜਾਂਦੀ ਆ, ਹਰਜੋਤ ਸਿੰਘ ਜੀ, ਵੀ ਇਹ ਬੜੇ ਇਹਨਾਂ ਦੇ ਸਖਤ ਸਟੈਂਡਰਡ ਨੇ ਵੀ ਸੇਫਟੀ ਨੂੰ ਲੈ ਕੇ ਬੜੇ ਅਗਾਂਹ ਵਧੂ ਨੇ, ਪਰ ਫਿਰ ਵੀ ਇਹਨਾਂ ਦੇ ਦੁਆਰਾ ਬਹੁਤ ਸਾਰੇ ਪਾਇਲਟਸ ਦੀਆਂ ਜਿਹੜੀਆਂ ਸ਼ਿਕਾਇਤਾਂ ਆ ਉਸ ਨੂੰ ਨਜ਼ਰਅੰਦਾਜ਼ ਕੀਤਾ ਗਿਆ। ਜੀ, ਤੇ ਅਗਲੀ ਖਬਰ ਵੱਲ ਚੱਲੀਏ ਜਿਹੜੀ ਫ੍ਰਿਜ਼ਨੋ ਤੋਂ ਆ ਰਹੀ ਆ। ਫ੍ਰਿਜ਼ਨੋ ਦੇ ਵਿੱਚ ਉੱਥੇ ਦੀ ਜਿਹੜੀ ਸ਼ੈਰਿਫ ਡਿਪਾਰਟਮੈਂਟ ਕਹਿੰਦੇ ਆ ਵੀ ਉਹਨਾਂ ਨੇ ਇੱਕ ਜਿਹੜੀ ਕਨਾਲ ਹੈਗੀ ਆ ਉੱਥੇ ਉਹਦੇ ਵਿੱਚੋਂ ਸ਼ਾਹ ਤੇ ਗੋਲਡਨ ਰੋਡ ਜਿਹੜੀ ਆ ਉੱਥੋਂ ਇੱਕ ਬੋਡੀ ਜਿਹੜੀ ਲੱਭੀ ਹੈਗੀ ਆ ਵੀ ਬੰਦਾ ਛਾਲ ਮਾਰ ਕੇ ਮਰ ਗਿਆ ਜਾਂ ਉਸ ਨੂੰ ਮਾਰ ਕੇ ਸੁੱਟਿਆ ਗਿਆ, ਇਹ ਹਜੇ ਤੱਕ ਨਹੀਂ ਪਤਾ ਲੱਗ ਸਕਿਆ, ਪਰ ਬੰਦੇ ਦੀ ਇੱਕ ਬੋਡੀ ਜਿਹੜੀ ਆ ਪੁਲਿਸ ਵੱਲੋਂ ਉੱਥੋਂ ਰਿਕਵਰ ਕੀਤੀ ਗਈ ਹੈਗੀ ਆ। ਜੀ ਜੀ, ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਖਬਰ ਉਸ ਦੇ ਉੱਤੇ ਨਜ਼ਰ ਮਾਰਦੇ ਆ। ਸੈਨੋਜ਼ੇ ਦੇ ਵਿੱਚ ਜਿਹੜੇ 7 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਆ। ਇਸ ਦੇ ਵਿੱਚ ਕਹਿੰਦੇ ਵੀ ਬਹੁਤ ਸਾਰੇ ਏਜੰਸੀਜ਼ ਆ ਉਹਨਾਂ ਨੇ ਮਿਲ ਕੇ ਜਿਹੜਾ ਕੰਮ ਕੀਤਾ, ਤੇ ਖਾਸ ਕਰਕੇ ਜਿਹੜਾ ਗਨ ਕ੍ਰਾਈਮ ਆ ਉਸ ਨੂੰ ਲੈ ਕੇ ਕ੍ਰੈਕਡਾਊਨ ਕੀਤਾ ਗਿਆ ਰਿਹਾ ਸੀ। ਇਹ 7 ਜਾਣਿਆਂ ਦੇ ਵਿੱਚ ਇੱਕ ਜਾਣਾ ਜਿਹੜਾ ਮਰਡਰ ਸਸਪੈਕਟ ਵੀ ਆ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਆ। 7 ਟਰੀਜ਼ ਨੇਬਰਹੁੱਡ ਦੇ ਵਿੱਚ ਗਨ ਵਾਇਲੈਂਸ ਲਗਾਤਾਰ ਕਹਿੰਦੇ ਉੱਥੇ ਵੱਧ ਰਹੀ ਸੀ। ਜਿਹੜੇ ਡਿਸਟ੍ਰਿਕਟ ਅਟਰਨੀ ਹੈਗੇ ਨੇ ਉਹ ਦੱਸ ਰਹੇ ਸੀ, ਤੇ ਉਹਨਾਂ ਨੇ ਡਿਪਾਰਟਮੈਂਟ ਆਫ ਜਸਟਿਸ ਵਾਲੇ ਤੇ ਜਿਹੜੇ ਸੈਨੋਜ਼ੇ ਪੁਲਿਸ ਤੇ ਨਾਲ ਜਿਹੜੀ FBI ਆ ਇਹਨਾਂ ਸਾਰਿਆਂ ਨੇ ਮਿਲ ਕੇ ਇਹ ਇੱਕ ਆਪਰੇਸ਼ਨ ਚਲਾਇਆ ਜਿਸ ਦੇ ਵਿੱਚ ਇਹਨਾਂ ਨੇ ਗ੍ਰਿਫਤਾਰੀਆਂ ਉੱਥੇ ਪਾਈਆਂ। ਆਪਰੇਸ਼ਨ ਰੈਡਵੁੱਡ ਸੈਂਟਾ ਕਲੈਰਾ ਕਾਉਂਟੀ ਡਿਸਟ੍ਰਿਕਟ ਆਫਿਸ ਸੈਨੋਜ਼ੇ ਪੁਲਿਸ ਡਿਪਾਰਟਮੈਂਟ FBI ਨੇ ਮਿਲ ਕੇ ਇਹ ਕੀਤਾ ਸੀ, ਜਿਨ੍ਹਾਂ ਦੇ ਵਿੱਚ ਬਹੁਤ ਸਾਰੀਆਂ ਗਨਜ਼ ਦੇ ਨਾਲ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਬਹੁਤ ਸਾਰਾ ਹੋਰ ਵੀ ਅਸਲਾ ਇਹਨਾਂ ਦੇ ਨਾਲ ਫੜਿਆ ਗਿਆ ਆ, ਜਿਨ੍ਹਾਂ ਦੇ ਵਿੱਚ ਸੈਮੀ ਆਟੋਮੈਟਿਕ ਪਿਸਟਲਸ ਜਿਹੜੀਆਂ ਜਿਹਨੂੰ ਮੋਡੀਫਾਈ ਕਰਕੇ ਮਸ਼ੀਨ ਗਨ ਵਾਂਗੂ ਬਣਾਇਆ ਗਿਆ ਸੀ ਉਹ ਵੀ ਬਣਾਇਆ ਗਿਆ, ਤੇ ਘਰਾਂ ਦੇ ਵਿੱਚ ਜਿਹੜੀ ਆ ਇਲੀਗਲਸ ਲੈਬਸ ਜਿਹੜੀਆਂ ਆ ਉਹ ਵੀ ਕਈ ਫੜੀਆਂ ਗਈਆਂ ਨੇ। ਜੀ, ਅਗਲੀ ਖਬਰ ਵੱਲ ਚੱਲੀਏ ਜਿਹੜੀ ਸੈਕਰਾਮੈਂਟੋ ਤੋਂ ਆ ਰਹੀ ਆ। ਕਹਿੰਦੇ ਵੀ ਕੈਲੀਫੋਰਨੀਆ ਤਾਂ ਓਵਰਆਲ ਸਾਰੇ ਪਾਸੇ ਜਿਹੜਾ ਖਾਸ ਕਰਕੇ ਹਾਊਸਿੰਗ ਦੀ ਬਹੁਤ ਵੱਡੀ ਪ੍ਰੋਬਲਮ ਹੈਗੀ ਆ। ਸੈਕਰਾਮੈਂਟੋ ਦੇ ਵਿੱਚ ਕਹਿੰਦੇ ਵੀ ਜਿਹੜੀ ਕਲਾਸ ਆਫ 2019 ਹੋਣੀ ਆ, ਜਾਣੀ ਕਿ ਜਿਹੜੇ ਕਾਲਜ ਚੋਂ 2019 ਦੇ ਵਿੱਚ ਗ੍ਰੈਜੂਏਟ ਹੋ ਰਹੇ ਆ, ਉਹ ਕਹਿੰਦੇ ਵੀ ਜਦੋਂ ਆਪਣੀਆਂ
ਜੌਬਸ ਕਰਨਗੇ, ਨੌਕਰੀਆਂ ਕਰਨਗੇ, ਤੇ ਉਹਨਾਂ ਦੀ ਇਨਕਮ ਦਾ 76% ਜਿਹੜਾ ਆ ਉਹ ਉਹਨਾਂ ਦੇ ਰੈਂਟਲ, ਚਾਹੇ ਉਹ ਰੈਂਟ ਕਰਨ ਚਾਹੇ ਘਰ ਰਹਿਣ, ਉਹਦੇ ਉੱਤੇ ਸਪੈਂਡ ਕਰ ਦੇਣਗੇ। ਇਹ ਕਹਿੰਦੇ ਵੀ ਲਗਭਗ 30% ਜ਼ਿਆਦੇ ਆ ਜੇ ਨੇਸ਼ਨ ਵਾਈਡ ਦੇਖਿਆ ਜਾਵੇ। ਜ਼ੀਲੋ ਜਿਹੜਾ ਇੱਕ ਵੈਬਸਾਈਟ ਹੈਗਾ, ਉਹਦੇ ਮੁਤਾਬਕ ਸੈਕਰਾਮੈਂਟੋ ਦੇ ਵਿੱਚ ਕਹਿੰਦੇ ਵੀ $2005 ਪਰ ਮੰਥ ਦੇ ਹਿਸਾਬ ਨਾਲ ਐਵਰੇਜ ਰੈਂਟ ਹੈਗਾ ਆ। ਤੇ ਜੋ ਕਿ ਕਹਿੰਦੇ ਵੀ ਬਾਕੀ ਜਿਹੜੇ ਜਿੰਨੇ ਵੀ ਸਟੇਟਸ ਹੈਗੀਆਂ ਉਹਨਾਂ ਨਾਲੋਂ ਕਾਫੀ ਉੱਪਰ ਹੈਗਾ ਆ। ਤੇ ਜੇ ਇਹੀ ਗੱਲ ਰੀਅਲ ਸਟੇਟ ਦੀ ਕਰਦੇ ਜਾਈਏ, ਕੈਲੀਫੋਰਨੀਆ ਦੇ ਵਿੱਚ ਇੱਕ ਨਵਾਂ ਬਿੱਲ ਜਿਹੜਾ ਆ ਉਹ ਪੇਸ਼ ਹੋਣ ਜਾ ਰਿਹਾ, ਜਿਹਦਾ ਬਿੱਲ 50। ਉਹਦੇ ਮੁਤਾਬਕ ਕੈਲੀਫੋਰਨੀਆ ਦੇ ਵਿੱਚ ਕਹਿੰਦੇ ਵੀ ਜਿੰਨੇ ਵੀ ਸਿੰਗਲ ਫੈਮਿਲੀ ਹੋਮਸ ਹੈਗੇ ਆ, ਉਹਨਾਂ ਦੇ ਵਿੱਚ ਜੇ ਇਹ ਬਿੱਲ ਪਾਸ ਹੋ ਜਾਂਦਾ ਤੇ ਉਹਨਾਂ ਨੂੰ ਕਨਵਰਟ ਕੀਤਾ ਜਾ ਸਕਦਾ, ਉੱਥੇ ਡੂਪਲੈਕਸ ਜਾਂ 4ਪਲੈਕਸ ਤੱਕ ਵੀ ਬਣਾਏ ਜਾ ਸਕਦੇ ਆ, ਤਾਂ ਕਿ ਜਿਹੜੀ ਆ ਘਰਾਂ ਦੀ ਸ਼ਾਰਟੇਜ ਆ ਉਸ ਨੂੰ ਜਿਹੜਾ ਆ ਖਤਮ ਕੀਤਾ ਜਾ ਸਕੇ ਜਾਂ ਘਟਾਇਆ ਜਾ ਸਕੇ। ਕੈਲੀਫੋਰਨੀਆ ਦੇ ਵਿੱਚ ਕਹਿੰਦੇ 70% ਜੇ ਦੇਖਿਆ ਜਾਵੇ ਬਿਲਡਿੰਗਸ ਜਿਹੜੀਆਂ ਹੈਗੀਆਂ ਮੋਸਟਲੀ ਉਹ ਸਿੰਗਲ ਫੈਮਿਲੀ ਹੋਮਸ ਹੈਗੀਆਂ। ਪਰ ਜੇ ਬਿੱਲ ਪਾਸ ਹੁੰਦਾ ਆ ਤੇ ਇਹਦੇ ਨਾਲ ਕੈਲੀਫੋਰਨੀਆ ਦੀ ਜਿਹੜੀ ਰੂਪ ਰੇਖਾ ਆ ਉਹ ਕਹਿੰਦੇ ਵੀ ਪੂਰੀ ਤਰ੍ਹਾਂ ਬਦਲ ਜਾਊਗੀ। ਜੀ ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਜਿਹੜੀ ਸਟਾਕਟਨ ਤੋਂ ਆ ਰਹੀ ਆ, ਜਿੱਥੇ ਕਿ ਇੱਕ ਪੈਲਟ ਫੈਸਿਲਿਟੀ ਆ ਉਸ ਦੇ ਵਿੱਚ ਅੱਗ ਜਿਹੜੀ ਲੱਗ ਗਈ ਤੇ ਕਾਫੀ ਭਿਆਨਕ ਅੱਗ ਲੱਗੀ ਆ, ਤੇ ਉਸ ਦੇ ਉੱਤੇ ਕਾਬੂ ਪਾਉਣ ਦੀਆਂ ਲਗਾਤਾਰ ਕੋਸ਼ਿਸ਼ਾਂ ਆ ਉਹ ਫਾਇਰ ਫਾਈਟਰ ਸਟਾਕਟਨ ਦੇ ਫਾਇਰ ਫਾਈਟਰਸ ਆ ਉਹਨਾਂ ਦੇ ਦੁਆਰਾ ਚੱਲ ਰਹੀਆਂ ਆ। ਪੈਲਟਸ ਲੱਕੜ ਦੇ ਹੁੰਦੇ ਆ, ਤੇ ਜਦੋਂ ਲੱਕੜ ਨੂੰ ਇੱਕ ਪਾਸੇ ਅੱਗ ਲੱਗਦੀ ਹੈ ਤੇ ਚੌਂਸ਼ ਫੇਰੇ ਜਿਹੜੀ ਆ ਉਹ ਫੈਲ ਜਾਂਦੀ ਆ। ਆਲੇ ਦੁਆਲੇ ਦੀਆਂ ਬਿਲਡਿੰਗਸ ਆ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਜਿਹੜਾ ਖਤਰਾ ਆ ਉਹ ਬਣਿਆ ਪਿਆ ਆ। ਮੇਨ ਸਟਰੀਟ ਦੇ ਉੱਤੇ ਹਰਜੋਤ ਸਿੰਘ ਜੀ ਇਹ ਪੈਲਟ ਫੈਸਿਲਿਟੀ ਸੀ ਜਿੱਥੇ ਇਹ ਅੱਗ ਲੱਗੀ। ਅੱਗ ਬੁਝਾਉਣ ਤੋਂ ਬਾਅਦ ਦੇ ਵਿੱਚ ਹੀ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਜਿਹੜੀ ਉਹ ਕੀਤੀ ਜਾ ਸਕੇਗੀ। ਜੀ ਬਿਲਕੁਲ। ਤੇ ਸਾਡਾ ਸਮਾਂ ਵੀ ਰਾਜਕਰਮਵੀਰ ਸਿੰਘ ਜੀ ਸਮਾਪਤ ਹੋਣ ਵਾਲਾ ਹੈ, ਤੇ ਜਾਂਦੇ ਜਾਂਦੇ ਆਪਾਂ ਇੱਕ ਫ੍ਰਿਜ਼ਨੋ ਦੀ ਜਿਹੜੀ ਨਿਊਜ਼ ਜ਼ਰੂਰ ਆਪਾਂ ਸਰੋਤਿਆਂ ਨਾਲ ਸਾਂਝੀ ਕਰਨੀ ਹੈ। ਜੀ ਜੀ ਬਿਲਕੁਲ। ਜਿਹੜੀ ਤੁਸੀਂ ਕੱਲ ਦੱਸ ਕੇ ਗਏ ਸੀਗੇ ਵੀ ਪੰਜਾਬੀ ਰੇਡੀਓ USA ਵੱਲੋਂ ਇੱਕ ਗੁੱਡ ਨਿਊਜ਼ ਆ। ਪੰਜਾਬੀ ਰੇਡੀਓ USA ਦੇ ਜਿਹੜਾ AM ਸਟੇਸ਼ਨ ਤਾਂ ਆਲਰੇਡੀ ਫ੍ਰਿਜ਼ਨੋ ਦੇ ਵਿੱਚ ਚੱਲ ਹੀ ਰਿਹਾ ਆ, ਤੇ ਹੁਣ ਬਹੁਤ ਸਾਰੇ ਜਿਹੜੇ ਥਾਂ ਥੋੜ੍ਹੇ ਜਿਹੜੇ ਬਾਹਰ ਰਹਿ ਜਾਂਦੇ ਸੀ ਜਿੱਥੇ ਫ੍ਰਿੰਜ ਕਵਰੇਜ ਸੀਗੀ, ਉਹਨਾਂ ਦੀ ਸਾਰਿਆਂ ਦੀ ਸਹੂਲਤ ਦੇ ਲਈ ਪੰਜਾਬੀ ਰੇਡੀਓ USA ਦੇ ਦੁਆਰਾ ਇੱਕ FM ਸਟੇਸ਼ਨ ਵੀ ਉੱਥੇ ਲਾਂਚ ਕੀਤਾ ਜਾ ਚੁੱਕਾ ਹੈ। ਸੈਲਮਾ ਉਹਦੇ ਇਰਦ ਗਿਰਦ ਦੇ ਜਿੰਨੇ ਵੀ ਇਲਾਕੇ ਹੈਗੇ ਆ, ਉੱਥੇ ਹੁਣ ਤੁਸੀਂ ਪੰਜਾਬੀ ਰੇਡੀਓ USA ਨੂੰ 1300 AM ਦੇ ਨਾਲ ਜਿਹੜਾ ਤੁਸੀਂ 104.5 FM 104.5 FM ਦੇ ਉੱਤੇ ਵੀ ਸੁਣ ਸਕੋਗੇ। ਫ੍ਰੈਜ਼ਨੋ ਦੇ ਵੀ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਵੀ ਉਸ ਦੀ ਜਿਹੜੀ ਕਵਰੇਜ ਹੋਵੇਗੀ। ਤੁਸੀਂ ਜਿਹੜੇ ਹੁਣ ਗੱਡੀਆਂ ਦੇ ਵਿੱਚ ਵੀ ਸੁਣ ਰਹੇ ਹੋ, ਤੁਸੀਂ ਆਪਣੇ ਜਿਹੜੇ ਡਾਇਲ ਆਈਦਰ 1300 AM ਦੇ ਉੱਤੇ ਕਰ ਸਕਦੇ ਹੋ, ਤੇ ਜਾਂ ਜਿਹੜਾ ਉੱਥੇ FM ਸਟੇਸ਼ਨ 104.5 104.5 FM ਦੇ ਉੱਤੇ ਤੁਸੀਂ ਪੰਜਾਬੀ ਰੇਡੀਓ USA ਦਾ ਲੁਤਫ ਜਿਹੜਾ ਆ ਉਹ ਤੁਸੀਂ ਉਠਾ ਸਕਦੇ ਹੋ। ਜਿਸ ਪਾਸੇ ਵੀ ਉਹ ਜਿੱਥੇ ਤੁਹਾਨੂੰ ਵਧੀਆ ਕਵਰੇਜ ਜਿਹੜੇ ਵੀ ਚੈਨਲ ਦੀ ਮਿਲਦੀ ਆ, ਤੁਸੀਂ ਆਪਣੀ ਗੱਡੀ ਦੇ ਵਿੱਚ ਜਾਂ ਘਰਾਂ 'ਚ ਜੇ ਕਿਸੇ ਕੋਲ ਰੇਡੀਓ ਸੈੱਟ ਪਏ ਨੇ ਜਿਨ੍ਹਾਂ ਉੱਤੇ FM ਬੈਂਡ ਹੈਗਾ ਆ, ਤੁਸੀਂ 104.5 FM ਦੇ ਉੱਤੇ ਉਸ ਨੂੰ ਟਿਊਨ ਇਨ ਕਰਕੇ ਉੱਥੇ ਪੰਜਾਬੀ ਰੇਡੀਓ USA ਨੂੰ ਫ੍ਰੈਜ਼ਨੋ ਦੇ ਇਲਾਕੇ ਦੇ ਵਿੱਚ ਸੈਲਮਾ, ਫਾਊਲਰ, ਕਰੋਦਰਜ਼, ਇਹਨਾਂ ਸਾਰੇ ਇਲਾਕਿਆਂ ਦੇ ਵਿੱਚ ਤੁਸੀਂ ਸੁਣ ਸਕਦੇ ਹੋ। ਮਡੇਰੇ ਤੋਂ ਲੈ ਕੇ ਜਦੋਂ ਤੁਸੀਂ ਦਿਨ ਨੂੰ ਹੁੰਦੇ ਉਦੋਂ ਤਾਂ ਜਿਹੜਾ ਦੂਰ ਤਾਈਂ ਲਿਵਿੰਗਸਟਨ ਤੋਂ ਵੀ ਪਰੇ ਅੱਗੇ ਤੱਕ ਜਿਹੜੀ ਆ ਕਵਰੇਜ 1300 AM ਦੀ ਜਿਹੜੀ ਉਹ ਚੱਲਦੀ ਹੁੰਦੀ ਆ। ਤੇ ਖਾਸ ਕਰਕੇ ਜਦੋਂ ਰਾਤ ਨੂੰ ਥੋੜ੍ਹੀ ਜਿਹੀ ਹਨੇਰੇ ਦੇ ਕਰਕੇ ਤੇ ਜਿਹੜੀ FCC ਦੇ ਰੈਗੂਲੇਸ਼ਨਸ ਦੇ ਕਰਕੇ ਥੋੜ੍ਹੀ ਪਾਵਰ ਜਿਹੜੀ ਘੱਟ ਹੁੰਦੀ ਆ, ਪਰ ਉਸ ਦੀ ਉਹਨਾਂ ਸਾਰਿਆਂ ਦੀ ਸਹੂਲਤ ਲਈ ਜਿੱਥੇ ਕਵਰੇਜ ਘੱਟ ਜਾਂਦੀ ਆ ਉੱਥੇ ਜਿਹੜਾ ਹੁਣ FM ਬੈਂਡ ਜਿਹੜਾ ਆ ਉਹ ਨਵਾਂ ਸ਼ੁਰੂ ਕਰ ਦਿੱਤਾ ਗਿਆ ਆ ਪੰਜਾਬੀ ਰੇਡੀਓ USA ਦੇ ਵੱਲੋਂ 104.5 FM। ਤੁਸੀਂ ਉਸ ਦੇ ਉੱਤੇ ਵੀ ਪੰਜਾਬੀ ਰੇਡੀਓ USA ਨੂੰ ਸੁਣ ਸਕਦੇ ਹੋ। ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਸਦਕਾ ਆਪਾਂ ਇੱਕ ਕਾਮਯਾਬ ਹੋਏ ਹਾਂ ਇਹ ਕੰਮ ਕਰਨ ਦੇ ਵਿੱਚ। ਤੁਹਾਡੇ ਸਾਰਿਆਂ ਦੀ ਬਹੁਤ ਮੰਗ ਸੀ, ਜਿੱਥੇ ਇਹ ਕਵਰੇਜ ਥੋੜ੍ਹੀ ਘੱਟ ਸੀਗੀ ਵੀ ਅਸੀਂ ਵੀ ਜਿਹੜਾ ਸੁਣਨਾ ਚਾਹੁੰਦੇ ਹਾਂ, ਸੋ ਤੁਹਾਡੇ ਸਾਰਿਆਂ ਦੀ ਸਹੂਲਤ ਲਈ ਉੱਥੇ 104.5 FM ਜਿਹੜਾ ਆ
ਉਸ ਨੂੰ ਆਰੰਭ ਕਰ ਦਿੱਤਾ ਗਿਆ ਆ। ਕਿਰਪਾ ਕਰਕੇ ਤੁਸੀਂ ਉਸ ਦੇ ਉੱਤੇ ਵੀ ਹੁਣ ਪੰਜਾਬੀ ਰੇਡੀਓ USA ਨੂੰ ਸੁਣ ਸਕਦੇ ਹੋ। ਸੋ ਬਿਲਕੁਲ ਫ੍ਰਿਜ਼ਨੋ ਏਰੀਆ 'ਚ ਪੰਜਾਬੀ ਰੇਡੀਓ USA ਕਾਫੀ ਕੁਝ ਕਰ ਰਿਹਾ। ਪਿਛਲੇ ਦਿਨਾਂ ਦੇ ਵਿੱਚ ਪੰਜਾਬੀ ਕਲਚਰਲ ਸੈਂਟਰ ਵੀ ਉੱਥੇ ਖੋਲ੍ਹਿਆ ਗਿਆ ਸੀ ਤੇ 104.5 FM ਪੂਰੇ ਫ੍ਰਿਜ਼ਨੋ ਏਰੀਏ 'ਚ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ ਆਪਣੇ, ਹੁਣ ਜੇ ਤੁਸੀਂ ਸਵਿਚ ਕਰੋਗੇ ਤੇ ਬੜਾ ਕਲੀਅਰ ਤੇ ਬਹੁਤ ਹੀ ਵਧੀਆ ਆਵਾਜ਼ ਤੁਸੀਂ ਸੁਣ ਸਕਦੇ ਹੋ। ਤੇ ਨਾਲ ਦੀ ਨਾਲ ਜਿਹੜਾ ਪੰਜਾਬੀ ਕਲਚਰਲ ਸੈਂਟਰ ਹੈਗਾ ਫ੍ਰਿਜ਼ਨੋ 'ਚ, ਉੱਥੇ ਜੂਨ 1 ਨੂੰ ਕਾਫੀ ਵੱਡਾ ਪ੍ਰੋਗਰਾਮ ਹੋਣ ਜਾ ਰਿਹਾ, ਕਵੀ ਦਰਬਾਰ, ਜਿਹਦੇ ਵਿੱਚ ਜਿੰਨੇ ਵੀ ਕਵੀ ਹੈਗੇ ਆ ਆਪਣੇ ਨਾਰਦਰਨ ਕੈਲੀਫੋਰਨੀਆ ਦੇ ਵਿੱਚ, ਉਹ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਸਮਰਪਿਤ ਆਪਣੀਆਂ ਕਵਿਤਾਵਾਂ ਜਿਹੜੀਆਂ ਉਹ ਪੇਸ਼ ਕਰਨਗੇ। ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਪੂਰਾ ਡਿਟੇਲਡ ਪ੍ਰੋਗਰਾਮ, ਟਾਈਮ ਕਿੰਨੇ ਤੋਂ ਕਿੰਨੇ ਵਜੇ ਤੱਕ, ਉਹ ਸ਼ਨੀਚਰਵਾਰ ਆ ਉੱਧਰ ਨੂੰ ਸ਼ਾਇਦ 11-12 ਵਜੇ ਤੋਂ ਲੈ ਕੇ 3-3:30 ਵਜੇ ਤੱਕ, ਜਦੋਂ ਤੱਕ ਵੀ ਕਵੀ ਜਿਹੜੇ ਆਪਾਂ ਆਪਣੀਆਂ ਜਿਹੜੀਆਂ ਕਾਫੀ ਸਾਰੇ 20 ਤੋਂ ਵੱਧ ਕਵੀਆਂ ਦੇ ਨਾਮ ਵੀ ਆ ਗਏ ਆ। ਹੋਰ ਵੀ ਜਿਹੜੇ ਪੰਜਾਬੀ ਰੇਡੀਓ USA ਤੁਸੀਂ ਕੰਟੈਕਟ ਕਰ ਸਕਦੇ ਹੋ, ਪਰ ਟੌਪਿਕ ਜਿਹੜਾ ਆ ਸਿਰਫ ਉਹੀ ਹੋਊਗਾ ਗੁਰੂ ਅਰਜਨ ਤੇ ਸ਼ਹਾਦਤਾਂ ਦੇ ਨਾਲ ਜਿਹੜਾ ਜੀ ਜੀ ਤੇ ਨਾਲ, ਕਿਉਂਕਿ ਸ਼ਹੀਦੀ ਦੇ ਦਿਨ ਵੀ ਹੈਗੇ ਆ ਉਹ ਵਾਲੇ ਜਿਹੜੇ ਜੂਨ ਮਹੀਨੇ ਦੇ ਘੱਲੂਘਾਰ ਆ। ਤੇ ਜ਼ਰੂਰ ਜਿਹੜਾ ਉਸ ਦੇ ਨਾਲ ਸੰਬੰਧਿਤ ਜਿਹੜੀਆਂ ਤੁਸੀਂ ਆਪਣੀਆਂ ਰਚਨਾਵਾਂ ਉਦੋਂ ਉੱਥੇ ਆ ਕੇ ਪੇਸ਼ ਕਰ ਸਕਦੇ ਹੋ। ਇਹ ਜਿਹੜਾ ਆ ਪੰਜਾਬੀ ਕਲਚਰਲ ਸੈਂਟਰ ਦਾ ਜਿਹੜਾ ਹਾਲ ਹੈਗਾ ਆ, ਉਸ ਦੇ ਵਿੱਚ ਇਹ ਪ੍ਰੋਗਰਾਮ ਉਲੀਕਿਆ ਗਿਆ ਆ। ਸੋ ਪਲੇਠਾ ਪ੍ਰੋਗਰਾਮ ਜਿਹੜਾ ਇਹ ਹੋਵੇਗਾ, ਇੱਕ ਤਾਂ ਜਿਸ ਦਿਨ ਆਪਾਂ ਆਰੰਭ ਕੀਤਾ ਸੀਗਾ ਅਪ੍ਰੈਲ ਦੇ ਐਂਡ ਦੇ ਵਿੱਚ ਜਦੋਂ ਉਸ ਦਾ ਉਦਘਾਟਨ ਕੀਤਾ ਸੀਗਾ, ਤੇ ਹੁਣ ਜਿਹੜਾ ਇਹ ਪਲੇਠਾ ਪ੍ਰੋਗਰਾਮ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸ਼ਹਾਦਤ ਨੂੰ ਸਮਰਪਿਤ ਜਿਹੜਾ ਕਵੀ ਦਰਬਾਰ ਆ ਉਹ ਕਰਵਾਇਆ ਜਾ ਰਿਹਾ ਆ। ਸੋ ਆਪ ਸਭ ਨੂੰ ਵੀ ਉੱਥੇ ਹੋਮ ਕੇ ਪਹੁੰਚਣ ਦੇ ਲਈ ਆਪਾਂ ਬੇਨਤੀ ਕਰਦੇ ਹਾਂ, ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਰੂਰ ਆਪਾਂ ਤੁਹਾਨੂੰ ਪੂਰਾ ਵੇਰਵਾ ਇਸ ਦਾ ਕੀ ਹੈਗਾ, ਕੀ ਟਾਈਮਿੰਗ ਆ, ਕੀ ਸਮਾਂ ਆ, ਉਸ ਦੇ ਬਾਰੇ ਜਾਣਕਾਰੀਆਂ ਤੁਹਾਨੂੰ ਦਿੱਤੀਆਂ ਜਾਣਗੀਆਂ। ਸੋ ਬਿਲਕੁਲ, ਜੇ ਪ੍ਰੋਗਰਾਮ 'ਚ ਤੁਸੀਂ ਪਾਰਟੀਸਪੇਟ ਵੀ ਕਰਨਾ ਚਾਹੁੰਦੇ ਹੋ, ਤੁਸੀਂ ਪੰਜਾਬੀ ਰੇਡੀਓ USA ਵੀ ਕਾਲ ਕਰ ਸਕਦੇ ਹੋ 408-272-5200, ਤੇ ਪੰਜਾਬੀ ਕਲਚਰਲ ਸੈਂਟਰ ਤੇ ਵੀ ਤੁਸੀਂ ਜਿਹੜਾ ਆ ਉਹ ਕਾਲ ਕਰ ਸਕਦੇ ਹੋ ਜੀ। ਤੇ ਹੁਣ ਇਜਾਜ਼ਤ ਲੈਂਦੇ ਹਾਂ ਸਾਡੇ ਵੱਲੋਂ। ਤੁਹਾਨੂੰ ਸਭਨਾਂ ਨੂੰ ਹੀ ਪਿਆਰ ਸਤਿਕਾਰ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ, ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ, ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ। ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਆਂ, ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਆਂ। ਲਿਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ 6618